ਅੱਲਾਹ ਤਾਲਾ ਸੇਧ ਦੇਵੇ। ਇੰਨੀ ਜਿਸਮ ਦੇ ਪਿੱਤ ਨਿਕਲੀ ਸੀ ਉਹਨੇ ਮੂੰਹ ਚੋਂ ਕਿਤੇ ਠੀਪਾ ਡਿੱਗਿਆ ਇੰਨਾ ਕਰਕੇ ਆਉਂਦੇ ਅੱਜ ਦੀ ਤੂੰ ਦਾ ਭਾਈ ਇੱਕ ਮਿੰਟ ਮੈਨੂੰ ਵੀ ਦੇਖ ਲੈਣਾ। ਅਸਾਂ ਤੁਸੀਂ ਆਪਣਾ ਲਿਆਓ ਆਪਣਾ ਗਾ। ਖਾਸ ਤੌਰ ਤੇ ਕਪਲ ਸ਼ਰਮਾ ਸਾਹਿਬ ਦੇ ਜ਼ਰੀਏ ਇਹ ਗੱਲ ਪਹੁੰਚਾ ਦੇਣਾ ਰਾਜੀਵ ਸਾਹਿਬ ਨਾਲ। ਸਾਹਿਬ ਜੀ ਇੱਕ ਲੰਗੜੇ ਨੂੰ ਗਾਲਾਂ ਕੱਢ ਕੇ ਭੱਜੇ, ਉਹ ਠੀਕ ਹੋ ਗਏ ਮਗਰ ਨਾ 40 ਸਾਲ ਇੱਕ ਕਮਰੇ 'ਚ ਰਿਹਾ ਤੇ ਅੰਦਰੋਂ ਸਾਰੇ ਸ਼ੀਸ਼ੇ ਸੀ। 40 ਸਾਲ ਬੂਹਾ ਖੋਲਿਆ ਵਾ ਕਹਿੰਦਾ ਸ਼ੁਕਰਾ ਖੋਲਿਆ, ਮੈਨੂੰ ਦਰਵਾਜ਼ਾ ਨਹੀਂ ਸੀ ਲੱਭਣਾ। ਕਾਜੀ अस्सलाम वालेकुम डी रहने पंजाबी भाजी कैसी लगी ईद? बेहतरीन एज यूजुअल, जबरदस्त, मजे में, इनकलाबी। ਸੌਂਗ ਨੰਗੀ ਸਾਜੀ ਸਾਡੀ हैं ਸੌਂਗ ਮਾਤੜ ਬੰਦੇ ਦੀ ਏਦਾਂ ਹੀ ਨੀਂਦ ਲੱਗਦੀ। ਮਾਤੜ ਬੰਦੇ ਦੀ ਸੌਂਗ ਨਿਕਣੀ ਆ ਜਾਂ ਜ਼ਿਆਦਾ ਤੋਂ ਜ਼ਿਆਦਾ ਬੀਫ ਪਕਾ ਲਿਆ, ਮਟਨ ਪਕਾ ਲਿਆ ਬਸ। उस्ताद जी उधरों चांद नजर आया, उधरों सेलिब्रेशन में शुरू करती, मगर चढ़ के ईद मनाई है, टरू मरू भी एंड फुल इंजॉय। ਉਸਤਾਦ ਅੱਛਾ ਮੈਨੂੰ ਇਹ ਦੱਸੋ, ਆਪਣੇ ਇੱਕ ਸ਼ੋਅ 'ਚ ਗੱਲ ਹੋਈ ਸੀ, ਉਹ ਕਿੰਨੇ ਕੀਤੀ ਸੀ ਕਿ ਵਕੀਲ ਬਣ ਗਿਆ ਤੇ ਕੇਸ ਜਿੱਤ ਕੇ ਤੇ ਆਪਣੇ ਕਲਾਇੰਟ ਨੂੰ ਕਹਿੰਦਾ ਭਾਜੀ ਮੇਰੇ ਕੋਲ ਛੋਟੀ ਮੱਖੀ ਦਾ ਸ਼ਹਿਦ ਵੀ ਹੁੰਦਾ। ਆਪਨੇ ਕੀਤੀ ਸੀ? ਆਪਨੇ ਮੈਂ ਕੀਤੀ ਸੀ। ਹਾਂਜੀ ਸਾਜੀ ਥੈਂਕ ਯੂ ਭਾਜੀ, ਸ਼ੁਕਰੀਆ। ਮੈਂ ਕਿਹਾ ਉਸ ਤੋਂ ਪਹਿਲੇ ਬਾਅਦ 'ਚ ਕੋਈ ਕਵੇ ਮੈਂ ਪਹਿਲੇ ਹੀ ਪੁੱਛ ਲਵਾਂ ਹੋਟਲ ਤੇ ਮੈਂ ਰੌਲਾ ਮਕਾਵਾਂ ਤਾਂ ਅੱਗੇ ਅਗਰ ਕੋਈ ਕਹਿ ਦਵੇ ਭਾਜੀ ਇਹਨੇ ਕੀਤੀ ਸੀ ਤੇ ਮੈਂ ਕਹਾਂ ਠੀਕ ਹੈ ਜੀ ਇਹਨੇ ਕੀਤੀ ਸੀ। उस्ताद जी तुसी ਰੌਲਾ ਬਣਿਆ ਹੈ ਉਹ ਰਾਤ ਹੀ ਕੋਈ ਗੱਲ ਹੋਈ ਹੈ ਨਾ। ਇੱਕ ਮਿੰਟ ਸਾਡੀ ਇੱਕ ਮਿੰਟ ਮਾਦਰਤ ਦੇ ਨਾਲ ਇਹ ਗੱਲ ਮੈਂ ਕੀਤੀ ਸੀਗੀ। ਔਨ ਕੈਮਰਾ ਤੁਸੀਂ ਕੀਤੀ ਸੀ, ਆਫ ਕੈਮਰਾ ਮੈਂ ਕੀਤੀ ਸੀ ਉਸਤਾਦ। पहले किन्ने की ਪਹਿਲੇ ਮੈਂ ਕੀਤੀ। ਇਸ ਗੱਲ ਦਾ ਮੈਂ ਚਸ਼ਮਦੀਦ ਗਵਾਹ ਹਾਂ ਉਸਤਾਦ। ਹਾਂਜੀ ਭਾਈ ਜਾਨ ਬਿਲਕੁਲ। ਡਾਕਟਰ ਵਕੀਲ ਦਾ ਸ਼ੋਅ ਹੋ ਰਿਹਾ ਉਹਦੇ ਸੀ, ਵਿੱਚ ਉਸਤਾਦ ਹੋਰਾਂ ਨੇ ਕੀਤੀ ਸੀ। ਮੈਂ ਤੇ ਮੁਦੱਸਰ ਸੀ ਤੇ ਭਾਈ ਦਾਨਿਸ਼ ਦੀ ਗੱਲ ਸੀ। ਉਹ ਯਾਰ ਗੱਲ ਇਹ ਨਹੀਂ ਹੁੰਦੀ ਕਿ ਕੀਤੀ ਕਿੰਨੇ, ਗੱਲ ਇਹ ਹੁੰਦੀ ਹੈ ਕਿ ਸੁਣੀ ਕਿੱਥੋਂ। ਨਹੀਂ ਨਹੀਂ ਉਸਤਾਦ ਜੀ ਲੇਕਿਨ ਪੀਕਾ ਇਹ ਐਕਟ 2016 ਦੇ ਤਹਿਤ ਤੁਹਾਡੀ ਬਣਾਈ ਗਈ ਚੀਜ਼ ਤੇ ਇਹ ਅਗਰ ਆਪਣਾ ਕਬਜ਼ਾ ਜ਼ਾਹਰ ਕਰਨਗੇ ਤੇ ਪੀਕਾ ਐਕਟ ਦੇ ਤਹਿਤ ਇਹਨਾਂ ਤੇ ਕੇਸ ਹੋ ਕੇਸ ਸਕਦਾ। ਹੋਏ ਮੇਰੇ ਤੇ ਕਾਹਦਾ ਕੇਸ ਹੋਣਾ? ਉਹਦੀ 3 ਸਾਲ ਕੈਦ ਉਹ ਜਾ ਜਾਂ 10 ਲੱਖ ਰੁਪਏ ਤੱਕ ਜੁਰਮਾਨਾ ਹੋ ਸਕਦਾ ਕਿ ਇਹ ਤੇ ਤੁਸੀਂ ਕਰਾ ਸਕਦੇ ਹੋ। ਸਾਡੀ ਇਦਾਂ ਦੀ ਉਮਰ ਕੈਦ ਹੋਣੀ ਚਾਹੀਦੀ ਹੈ ਜਦੋਂ ਵੀ ਉੱਥੇ ਕੋਈ ਦੁਨੀਆ ਨਹੀਂ ਉੱਤੇ ਵੱਡਾ ਗੈਸਟ ਆਂਦਾ। ਉਹ ਤੇ ਮਜ਼ਾਕਰਾਂ 'ਚ ਅੱਧੀਆਂ ਗੱਲਾਂ ਤੁਸੀਂ ਕਦੇ ਇਹ ਤੇ ਇਸ ਸਾਲ 1000 ਸਾਲ ਜੇਲ੍ਹ 'ਚ ਰਵੇ। ਇਹ ਤਾਂ ਸਜ਼ਾ ਹੀ ਬਹੁਤ ਆ। ਪਾਕਿਸਤਾਨ ਇਲੈਕਟ੍ਰਿਕ ਕ੍ਰਾਈਮ ਐਕਟ ਦੇ ਤਹਿਤ ਇਹ ਜੇਲ੍ਹ ਜਾਣਗੇ। ਦਾਨਿਸ਼ ਤੂੰ ਇੱਥੋਂ ਕਾਰ ਘਰੋਂ ਇੱਥੇ ਤੂੰ ਜ਼ਿਆਦਾ ਦਿਨ ਮੇਰੇ ਕੋਲ ਬੈਠਾ ਰਹਿਣਾ, ਹਾਸ ਜਾਵਾਂ ਕਿੱਥੋਂ ਆਉਂਦੀ ਤੇਰੇ ਕੋਲੋਂ? ਨਹੀਂ ਇਹ ਤਾਂ ਮੈਂ ਵੈਸੇ ਇੱਕ ਗੱਲ ਦੇ ਹਿਸਾਬ ਨਾਲ ਗੱਲ ਕੀਤੀ ਹੈ ਉਸਤਾਦ ਜੀ। ਮੈਂ ਤੁਹਾਨੂੰ ਅੱਜ ਕੁਝ ਤੁਹਾਡੀ ਇਜਾਜ਼ਤ ਨਾਲ ਪਹਿਲੇ ਮੇਰੀ ਇਜਾਜ਼ਤ ਨਾਲ ਥੋੜਾ ਦਿਲਜੀਤ ਦੋਸਾਂਝ ਭਾਜੀ ਨੇ ਮੇਰੀ ਡਬਿੰਗ ਤੇ ਉਹ ਰਾਤ ਦਾ ਮੈਂ ਪਰਸੋਂ ਦਾ 4-5 ਦਿਨ ਤੋਂ ਤਬਾਹੀ ਫਿਰੀ ਪਈ ਹੈ। ਵਾਹ ਵਾਹ ਸਾਈ ਕਲੈਪ ਵਾਲਾ ਦੂਰਾ ਅੱਜ ਨਾਰਾ ਕਿ ਬਣਦਾ ਨਹੀਂ ਕਿ ਤੁਹਾਡੇ ਨਾਲ ਦਾ। ਨਹੀਂ ਭਾਜੀ ਉਹ ਪਤਾ ਕੀ ਗੱਲ ਆ, ਉਹ ਵੱਡੇ ਆਦਮੀ ਨੇ ਉਹ ਕਿਸੇ ਦੇ ਉਹਨਾਂ ਨੇ ਉਹ ਡਾਂਸ ਕਰਦੀ ਪਈ ਤੇ ਵੀ ਬਣਾਤਾ ਸੀ। ਨਹੀਂ ਅੱਛਾ ਨਹੀਂ ਉਹਨਾਂ ਨੇ ਸਾਜੀ ਉਸਤਾਦ ਜੀ ਕਿਹਾ ਵਾ ਕਿ ਇੱਕ ਵਾਰੀ ਜਾਨੀ ਸਾਹਿਬ ਮੇਰਾ ਨਾਮ ਲੈਣ ਟੀ ਟਾਈਮ ਚ। ਸਬਸਕ੍ਰਾਈਬਰ ਦਲਜੀਤ ਭਾਈ ਸਬਸਕ੍ਰਾਈਬਰ ਘਟੇ ਆ ਤਾਂ ਤੁਹਾਡੇ ਵੀਡੀਓ ਬਣਾਈ ਉਹਨਾਂ ਨੇ। ਓਏ ਹੋਏ ਹੋਏ ਫੇਮ ਲੈਣਾ ਚਾਹ ਰਹੇ ਆ। ਫਿਕਰ ਕਰੋ ਖਿਲਾਫ ਨਹੀਂ ਬਣਾਤੇ, ਜ਼ਿਆਦਾ ਵਿਊ ਆ ਜਾਣੇ। ਤਾਜੀ ਉਹ ਕਹਿੰਦੇ ਮੈਂ 4 ਸਾਲ ਤੋਂ ਦੇਖ ਰਿਹਾ ਤੁਹਾਨੂੰ, ਯਕੀਨ ਕਰੋ। ਕੌਣ ਕਹਿੰਦੇ? ਦਿਲਜੀਤ ਸਾਧੂ ਸਾਹਿਬ। ਉਹਨਾਂ ਨੇ ਨਾਲੇ ਕਿਹਾ ਮੈਸੇਜ ਕਰਕੇ ਕਿ ਉਹ ਮੁਸਰੇ ਖਿਆਲ ਵਾਲਾ ਲਤੀਫਾ ਹਾਂਜੀ ਉਹ ਕਹਿੰਦੇ ਇੰਸਟਾ ਤੇ ਮੈਨੂੰ ਵੌਇਸ ਕਰ ਦਿਓ। ਯਾਰ ਨਾਲੇ ਸਾਰੀ ਉਹਨਾਂ ਕੋਈ ਸ਼ੋਅ ਆਉਣਾ ਪਤਾ ਨਹੀਂ ਕਿੱਥੇ। ਉਹ ਕਹਿੰਦੇ ਸੀ ਜਾਨੀ ਸਾਨੂੰ ਕੋਈ ਮੇਰੇ ਸ਼ੋਅ ਦਾ ਕਹਿੰਦੇ ਹੁੰਦਾ। ਗੈਸਟ ਲੈਣ ਕਹਿੰਦਾ ਚਲੋ ਮੈਂ ਨਾਲ ਲਾਈਵ ਆ ਕੇ ਸਬਸਕ੍ਰਾਈਬਰ ਪੂਰੇ ਕਰਨੇ। ਕਹਿੰਦੇ ਮੈਂ ਤਸਵੀਰ ਭੇਜਾਂਗਾ ਉਹ AI ਤੋਂ ਕੱਟ ਕੇ ਨਾ ਇੰਜ ਵਾਲੀ ਮੇਰੇ ਵੀਡੀਓ ਬਣਾਇਓ। ਤੇ ਨਾਲੇ ਉਹਨਾਂ ਨੇ ਇੱਕ ਹੋਰ ਸ਼ਿਕਵਾ ਕੀਤਾ ਕਿ ਜਦੋਂ ਤੁਸੀਂ ਤਸਵੀਰਾਂ ਵਾਲਾ ਸੈੱਟ ਲਾਇਆ ਵਾ ਮੈਂ ਆਪਣੀਆਂ ਤਸਵੀਰਾਂ ਭੇਜੀਆਂ ਤੁਸੀਂ ਲਾਈਆਂ। ਤੇ ਜਿਹੜਾ ਰੋਏ ਆ ਉਹ ਸਲਮਾਨ ਨੂੰ ਮੈਸੇਜ ਕੀਤਾ ਦਲਜੀਤ ਭਾਈ ਨੇ ਅਚਾਰ ਦਾ ਡੱਬਾ ਭੇਜਿਆ ਤੁਸੀਂ ਉਹਨਾਂ ਨੂੰ। ਮਰਜ਼ੀ ਆ ਸਾਜੀ। ਤੁਸੀਂ ਸਮਝਦੇ ਹੋ ਸਾਜੀ? ਯਾਰ ਉਹ ਵੀ ਇਨਸਾਨ ਹੀ ਨਾ ਦਿਲਜੀਤ ਭਾਜੀ ਵੀ, ਉਹ ਵੀ ਪੰਜਾਬੀ ਨੇ, ਇਨਸਾਨ ਨੇ, ਉਹਨਾਂ ਦਾ ਵੀ ਦਿਲ ਆ। ਉਹ ਵੀ ਉਹ ਦੇਖਿਆ ਕਿੰਨਾ ਖੁਸ਼ ਰਹਿੰਦੇ ਆ। ਐ ਲੱਗਦਾ ਉਹਨੂੰ ਟੈਨਸ਼ਨ ਹੀ ਕੋਈ ਨਹੀਂ, ਲੇਕਿਨ ਇਹ ਗਲਤ ਗੱਲ ਆ। ਨਹੀਂ ਸਾਜੀ ਟੈਨਸ਼ਨਾਂ ਹਰ ਬੰਦੇ ਨੂੰ ਹੁੰਦੀਆਂ। ਅੱਗੋਂ ਡਿਸਪਲੇ ਤੇ ਕਿੰਨੀਆਂ ਕੋਈ ਰੱਖਦਾ, ਇਹ ਅਗਲੇ ਬੰਦੇ ਦੀ ਸਿਰ ਪੀੜ ਹੁੰਦੀ। ਦਲਜੀਤ ਭਾਜੀ ਦੇ ਸਮਾਈਲ ਦਾ ਸਭ ਤੋਂ ਵੱਡਾ ਰਾਜ਼ ਉਹ ਸ਼ਾਦੀशुदा ਨਹੀਂ। ਸਿੰਗਲ ਓ ਯਾਰ ਵੱਡੀ ਗੱਲ ਆ। ਔਰ ਸਾਜੀ ਉਹਨਾਂ ਨੇ ਇਹ ਵੀ ਇਤਰਾਜ਼ ਕੀਤਾ, ਕਹਿੰਦੇ ਜੀ ਦਾਦੀ ਵਾਲੇ ਐਕਟ 'ਚ ਤੁਸੀਂ ਬਹਿੰਦੇ ਤੁਸੀਂ ਥੱਲੇ ਮੈਸੇਜ ਨਹੀਂ ਪੜ੍ਹਦੇ ਉਹਨਾਂ ਦਾ। ਓਹੋ ਅੱਛਾ 2 ਵਾਰੀ ਮੈਸੇਜ ਕੀਤਾ ਉਹਨਾਂ ਨੇ। ਅੱਛਾ ਉਸਤਾਦ ਸ਼ਾਦੀशुदा ਵਾ ਤਾਂ ਫਸੇ ਆ। ਇਹ ਬੱਚਾ ਪਤਾ ਨਹੀਂ ਕਿਹੜੀ ਗੱਲ ਤੋਂ ਅੱਛਾ ਹੁਣ ਆ ਵੀ ਸ਼ਾਦੀशुदा ਨਹੀਂ ਫਸਿਆ ਵਾ। ਇਹ ਕਿਉਂ ਨਹੀਂ ਹੁੰਦਾ? ਝੂਠੀ ਹੋ ਗਈ ਮਿੱਠੀ ਗੱਲ। ਇਹ ਕਿਉਂ ਨਹੀਂ ਰੀਲਾ ਬਣਾਉਂਦਾ ਮੇਰੀ ਡੱਬਿੰਗ ਤੇ? ਬਣਾ ਨਹੀਂ ਮੇਰੇ ਕੋਲ ਉਸਤਾਦ ਡੱਬਿੰਗ ਜੀ ਨਹੀਂ।
ਦੁਨੀਆ ਤੇ ਤੁਹਾਡੀ ਇਜਾਜ਼ਤ ਨਾਲ ਕੁਝ ਲੋਕਾਂ ਨੇ ਨਾਮ ਨਹੀਂ ਕਮਾਇਆ ਲੇਕਿਨ ਮਰ ਕੇ ਨਾਮ ਕਮਾਇਆ। ਉਹਨਾਂ ਦਾ ਤਜ਼ਕਰਾ ਕਰਨਾ ਚਾਹੁੰਦਾ ਹਾਂ ਮੈਂ। ਚਾਰਲੀ ਚੈਪਲਿਨ ਗੁਮਨਾਮ ਹੀਰੋਜ਼ ਵੱਡੇ ਵੱਡੇ ਕਾਰਨਾਮੇ ਕਰ ਗਏ, ਸਰੰਜਾਮ ਦੇ ਗਏ। ਇਹ ਕਿਹੜੀ ਫਿਲਮ ਚ ਆਏ ਗੁਰਨਾਮ ਸਾਹਿਬ? ਉਸਤਾਦ ਜੀ 33 ਸਾਲ ਇੱਕ ਬੰਦੇ ਨੇ ਪੈਦਲ ਫਿਰ ਕੇ ਪੱਥਰ ਇਕੱਠੇ ਕਰ ਕਰਕੇ ਆਪਣਾ ਮਹਿਲ ਬਣਾ ਲਿਆ। ਕਿਉਂ? 33 ਸਾਲ ਨਾਮ ਕੀ ਹੈ ਉਹਨਾਂ ਦਾ? ਉਹਦਾ ਨਾਂ ਪੱਥਰ ਮਹਿਲ ਆ ਜੀ। ਬੜਾ ਅੱਛਾ ਸਵਾਲ ਹੈ। ਫਰੀਨਾਦ ਸ਼ਵਾਲ ਉਹਨਾਂ ਦਾ ਨਾਮ ਆ। ਫਰੀਨਾਦ ਉਸਤਾਦ ਜੀ ਡਾਕੀਏ ਦਾ ਕੰਮ ਕਰਦੇ ਸੀ, ਰੋਜ਼ਾਨਾ 30-35 ਕਿਲੋਮੀਟਰ ਡਾਕ ਦੇਣ ਜਾਂਦੇ ਸੀ ਤੇ ਖਾਬਾਂ 'ਚ ਸੋਚਦੇ ਹੁੰਦੇ ਸੀ ਕਿ ਮੇਰਾ ਇੱਕ ਮਹਿਲ ਹੋਵੇ। 30-35 ਸਾਲ ਉਮਰ ਸੀ ਤੇ ਇੱਕ ਪੱਥਰ ਨਾਲ ਨਾ ਉਹਨਾਂ ਦਾ ਠੇਡਾ ਲੱਗਿਆ। ਉਹ ਪੱਥਰ ਕੁਦਰਤੀ ਤੌਰ ਤੇ ਬਣਾਵਟ ਉਹਦੀ ਐਸੀ ਸੀ ਕਿ ਜਿਵੇਂ ਕੋਈ ਐਟਮ ਆ। ਉਹ ਇਕੱਠੇ ਕਰਨ ਲੱਗ ਪਿਆ। ਉਸ ਏਰੀਏ 'ਚੋਂ ਡੇਲੀ ਪੈਦਲ ਜਾਂਦਾ ਸੀ, ਜਿੰਨੇ ਪੱਥਰ ਹੁੰਦੇ ਸੀ ਲੈ ਜਾਂਦਾ ਸੀ। 33 ਸਾਲ ਦਾ ਅਰਸਾ ਉਹਨੂੰ ਲੱਗਾ ਵਾ, ਉਹ ਮਹਿਲ ਬਣ ਗਿਆ ਉਹਦਾ। ਪੱਥਰ ਇਕੱਠੇ ਕਰ ਕਰਕੇ ਪੱਥਰ ਇਕੱਠੇ ਕਰ ਕਰਕੇ ਡੇਲੀ ਦਾ ਇੱਕ ਪੱਥਰ। ਨਹੀਂ ਅੱਛਾ ਉਸਤਾਦ ਜੀ, ਕਈਆਂ ਇਹ ਜਿਨ੍ਹਾਂ ਨੇ ਵੀ ਕੋਈ ਕੰਮ ਕੀਤਾ ਨਾ ਵੱਡਾ, ਜਿਨ੍ਹਾਂ ਨੇ ਕੋਈ ਹਰਕਤਾਂ ਕੀਤੀਆਂ ਜਾਂ ਕੋਈ ਨਾਮ ਕਮਾਇਆ, ਉਹਨੂੰ ਜ਼ਿਆਦਾ ਗੁੱਸਾ ਹੀ ਆਇਆ। ਕਿਸੇ ਦਾ ਠੇਡਾ ਲੱਗਾ ਵਾ ਜਾਂ ਕਿਸੇ ਦੀ ਬੋਡੀ ਤੋਂ ਡਿੱਗੀ, ਉਹਨੂੰ ਗੁੱਸੇ 'ਚ ਨਹਿਰ ਕੱਢਤੀ ਆ, ਕਿਸੇ ਨੇ ਪਹਾੜ ਕੋਤਾ ਗੁੱਸੇ 'ਚ। ਉਹ ਨਹਿਰ ਨਹੀਂ ਕੱਢਤੀ, ਠੇਡੇ ਲੱਗੇ ਵਾਲੇ ਭਾਜੀ ਨੇ, ਉਹਨਾਂ ਨੇ ਪਹਾੜ 'ਚ ਰਸਤਾ ਬਣਾਇਆ ਸੀ। ਇਧਰ ਗੁੱਸੇ 'ਚ ਨਾ ਮੇਰੀ ਬੋਡੀ ਡਿੱਗੀ ਆ, ਬਾਦੀ ਪਈ ਆ ਵੀ ਹੁਣ ਉਹਦੀ ਨੈਕਸਟ ਕਿਸੇ ਦੀ ਬੁੱਢੀ ਨਾ ਡਿੱਗੇ। ਠੀਕ ਹੈ ਨਾ, ਇਹ ਜ਼ਿਆਦਾ ਗੁੱਸੇ 'ਚ ਹੀ ਆਏ ਨੇ ਭਾਜੀ। ਹਾਂ, ਅਮਨ ਨੇ ਕਿਸੇ ਬੰਦੇ ਨੇ ਕਿਹਾ ਯਾਰ 10 ਮਿੰਟ ਠਹਿਰ ਕੇ ਸਿਗਰਟ ਪੀ ਕੇ ਚਲੋ ਯਾਰ ਕੋਈ ਨਵਾਂ ਕੰਮ ਸ਼ੁਰੂ ਕਰੀਏ। ਕੋਈ ਵੀ ਨਹੀਂ। ਨੋ ਨਹੀਂ ਵੀ ਪੱਥਰ ਇਕੱਠੇ ਕਰਨ ਲੱਗ ਪਿਆ ਭਾਈ। ਜਿਹੜਾ ਮੱਛੀਆਂ ਵਾਲਾ ਬਕਸਾ ਦੇਖਦਾ ਜਿੱਚੋਂ ਪੱਥਰ ਕੱਢਣ ਲੱਗ ਪੈਂਦਾ। ਸਾਰੀਆਂ ਮੱਛੀਆਂ। ਨੋਨੀ ਨੇ ਕਿਹਾ ਮੈਂ ਆਪਣਾ ਮਹਿਲ ਬਣਾਉਣਾ ਪੱਥਰ ਇਕੱਠੇ ਕਰਕੇ, ਤੇ ਪੱਥਰ ਇਕੱਠੇ ਕਰਕੇ ਲਈ ਆਉਣ ਡਿਆ ਤਾਂ ਹਕੂਮਤ ਨੇ ਫੜ ਲਿਆ। ਉਹਨੂੰ ਕਿਹਾ ਮਾਮਾ ਉੱਥੇ ਸੜਕ ਬਣਾਉਣਾ ਸੀ, ਉੱਥੇ ਪੱਥਰ ਚੁੱਕੀ ਆਉਣ ਡਿਆ। ਉਸਤਾਦ ਜੀ ਇਹਨੇ ਵੀ ਪੱਥਰ ਇਕੱਠੇ ਕਰਕੇ ਆਪਣਾ ਮਹਿਲ ਬਣਾਇਆ ਤੇ ਅਗਲੇ ਦਿਨ ਭੱਠੇ ਵਾਲੇ ਸਾਰੇ ਆਲੇ ਦੁਆਲੇ ਫਿਰਨੇ ਭਾਈ 2000 ਰੇਟ ਕੌਣ ਚੁੱਕ ਲਿਆ ਸਾਡੀ। ਪੱਥਰ ਕੱਟ ਕੇ ਜਿੱਥੇ ਰੱਖ ਰਿਹਾ ਸੀ ਉੱਥੋਂ ਰਾਤ ਨੂੰ ਲੋਕੀ ਲਈ ਜਾ ਰਹੇ ਸੀ। ਭਾਈ 33 ਸਾਲ ਬਾਅਦ ਉੱਥੇ ਉਹ ਨਹੀਂ ਸੀ ਜਿੰਨੇ ਇੱਕ ਦਿਨ ਤੇ ਲਿਆਇਆ ਬਸ। ਭਾਈ ਫੈਸਲੇ ਪੱਥਰ ਇਕੱਠੇ ਕਰਕੇ ਮਹਿਲ ਬਣਾਇਆ। ਉਧਰ ਚਨੌੜ ਵਾਲੇ ਆ ਕੇ ਕਹਿੰਦਾ ਉਧਰ ਸਾਰਾ ਪਹਾੜ ਖਾਲੀ ਕਰਤਾ ਇਸ ਬੰਦੇ ਨੇ ਯਾਰ। ਬੇਟੇ ਤੂੰ ਅੜਨ ਲੱਗ ਪਿਆ ਵਾ, ਤੇਰਾ ਤਬੀਅਤ ਤੈਨੂੰ ਨਾ ਨਹੀਂ ਰੋਜ਼ੇ ਦੀ ਨਹੀਂ ਗੱਲ, ਤੂੰ ਤੇਰੇ ਲਫ਼ਜ਼ ਸਕਿਪ ਹੋਣ ਲੱਗ ਪਏ। ਮਤਲਬ ਤੂੰ ਅਗਰ ਕਹਿਣਾ ਨਾ ਕਿ ਇਹ ਵੀ ਪੱਥਰ ਇਕੱਠੇ ਕਰਨ ਦਿਆ ਸੀ ਤੇ ਇਕੱਠੇ ਸਕਿਪ ਹੋ ਜਾਂਦਾ, ਇਹ ਵੀ ਪੱਥਰ ਕਰਨ ਦਿਆ ਸੀ ਇਦਾਂ ਕਰ ਦੇਣਾ, ਤੇਰੇ ਵਿੱਚੋਂ ਲਫ਼ਜ਼ ਸਕਿਪ ਹੋਣ ਲੱਗ ਪਏ, ਮੋਗੇ ਤੇਰੇ ਵਿੱਚੋਂ ਲਫ਼ਜ਼ ਘਟਣ ਲੱਗ ਪਏ। ਉਹ ਮੈਂ ਸਦਕੇ ਜਾਵਾਂ, ਸਦਕੇ ਜਾਵਾਂ ਆਪਣੇ ਉਸਤਾਦ ਤੋਂ। ਉਸਤਾਦ ਜੀ ਨੇ ਅੱਜ ਤੋਂ ਨਾ ਕੋਈ 7 ਸਾਲ ਪਹਿਲੇ ਮੈਨੂੰ ਇਹ ਗੱਲ ਕੀਤੀ ਸੀ। ਕਹਿੰਦੇ ਫੈਸਲ, ਜਦੋਂ ਬੇਟਾ ਬੰਦੇ ਦੇ ਦਿਮਾਗ ਦੇ ਵਿੱਚ ਕੋਈ ਆ ਗਿਆ ਨਾ ਕਿ ਮੈਂ ਆ ਗਈ ਜਾਂ ਗੁਰੂਰ ਆ ਗਿਆ, ਤੇ ਬੇਟਾ ਗਾਲ ਵੀ ਨਿਕਲ ਆਣੀ, ਉਹ ਤੇ ਸਕਿਪ ਵੀ ਹੋਣੇ ਲਫ਼ਜ਼। ਉਸਤਾਦ ਜੀ ਅੱਜ ਇਸ ਬੱਚੇ ਨੇ ਗੱਲ ਕੀਤੀ। ਕੀ? ਕਿਸੇ ਸਾਡੀ ਟੀਮ ਦੇ ਵਿੱਚੋਂ ਇੱਕ ਬੰਦੇ ਨੇ ਜਰਾਬ ਪਾਈ, ਉਹਦਾ ਅੰਗੂਠਾ ਬਾਹਰ ਸੀ ਵਿਚਾਰੇ ਦਾ, ਥੋੜਾ ਜਿਹਾ ਹੋ ਜਾਂਦਾ। ਗੁਰਬਤ ਨਹੀਂ, ਉਹ ਮਿਸਟੇਕ। ਅੱਛਾ ਚਲੋ ਠੀਕ ਆ। ਅੱਛਾ, ਇਸ ਬੰਦੇ ਦੇ ਪੰਜੇ ਬਾਹਰ ਹੁੰਦੇ ਸੀ ਉਸਤਾਦ ਜੀ। ਲੋਕ ਤੁਹਾਨੂੰ ਸਕਰੀਨ ਸ਼ਾਟ ਭੇਜਦੇ। ਉਹ ਹੁਣ ਵੀ ਹੁੰਦੇ ਆ? ਠੀਕ ਹੈ ਹੁਣ ਵੀ ਹੁੰਦੇ ਆ? ਨਹੀਂ ਉਸਤਾਦ ਜੀ, ਨਹੀਂ ਯਾਰ, ਉਹਦੇ ਕੋਲ ਪੈਸਾ ਆ ਗਿਆ, ਉਹਦੇ ਕੋਲ ਖਰਚਣ ਦੀ ਤਾਕਤ ਨਹੀਂ ਆਈ। ਵੱਡੀ ਗੱਲ ਹੈ। ਸੇਧ ਦੇਖ, ਤੂੰ ਕੀ ਸਮਝਦਾ ਕਿ ਜਿਹਦੇ ਕੋਲ ਪੈਸਾ ਆ ਜਾਏ ਤੇ ਉਹ ਮਤਲਬ ਉਹਦੇ ਕੋਲ ਪੈਸਾ ਆਇਆ ਸਿਰਫ ਹੈ, ਉਂਝ ਹੀ ਆਓ ਜਰਾਬਾਂ ਵੀ ਹੋ ਗੱਲਾਂ ਬਾਤਾਂ ਉਸਤਾਦ ਜੀ ਇੰਜ। ਅੱਛਾ, ਫੇਰ ਉਹ ਪੈਰ ਜਰਾਬਾਂ ਰਾ ਫੇਰ ਉਸਤਾਦ ਜੀ ਉਹਨੂੰ ਗੱਲਾਂ ਕੀਤੀਆਂ, ਦਿਲ ਦਾ ਜ਼ਲੀਲ ਕਰਤਾ ਸੀ। ਜਿੱਦਾਂ ਜ਼ਲੀਲ ਕੀਤਾ। ਨਹੀਂ, ਜਿਨ੍ਹਾਂ ਨੇ ਮੈਂ ਉੱਥੇ ਮੈਂ ਨਾ ਹੁੰਦਾ ਇਹਨੇ ਹੋਰ ਕਰਨਾ ਸੀ। ਮੈਂ ਕਿਹਾ ਤੇਰੇ ਤੇ ਪੰਜੇ ਬਾਹਰ ਸੀਗੇ। ਹਾਲਾਂਕਿ ਜਦੋਂ ਇਹ ਮਾੜਾ ਸੀ ਨਾ, ਜਦੋਂ ਉਹਦੇ ਕੋਲ ਪੈਸੇ ਨਹੀਂ ਸੀ ਹੁੰਦੇ, ਉਦੋਂ ਵੀ ਕਈਆਂ ਦੇ ਬਾਹਰ ਆ ਜਾਂਦੇ ਸੀ, ਉਦੋਂ ਨਹੀਂ ਇਹਨੇ ਕੋਈ ਗੱਲ ਕੀਤੀ। ਇਹ ਹੁਣ ਪੈਸਾ ਨਾ ਬਦਲ ਗਿਆ। ਮੈਂ ਤੁਹਾਨੂੰ ਗੱਲ ਦੱਸਾਂ, ਉਹ ਜਿਹੜੇ ਸਕਰੀਨ ਸ਼ਾਟ ਆਉਂਦਾ ਸੀ, ਮੇਰਾ ਸਕਰੀਨ ਸ਼ਾਟ ਅੱਜ ਤੱਕ ਨਹੀਂ ਆਇਆ। ਮੈਂ ਕਹਿੰਦਾ ਇਹ ਉਸਤਾਦ ਜੀ ਮੈਂ ਆਪ ਜਰਾਬ ਫਟੇ ਨੂੰ ਗੁਰਬਤ ਨਹੀਂ ਸਮਝਦਾ, ਹੋਰ ਕੀ ਹੈ। ਫੈਸ਼ਨ ਆ। ਪੈਰ ਦਾ ਨੋ ਵਧਿਆ ਸਮਝਦਾ ਹਾਂ। ਹਾਂਜੀ, ਜ਼ਰੂਰੀ ਨਹੀਂ ਵੀ ਅਗਰ ਜਰਾਬ ਫਟ ਗਈ ਹੈ ਤੇ ਉਹ ਕੋਈ ਗਰੀਬੀ ਦੀ ਵਜ੍ਹਾ ਨਾਲ। ਮੇਰੀਆਂ 2-3 ਸ਼ਰਟਾਂ ਐਸੀਆਂ ਨੇ ਉਹਨਾਂ ਦੇ ਦਾਗ, ਮੇਰੀ ਹਰ ਸ਼ਰਟ ਤੇ ਕਿਤੇ ਨਾ ਕਿਤੇ ਸਾਲਨ ਦਾ ਦਾਗ ਲੱਗਾ, ਕਿਉਂਕਿ ਮੇਰੀ ਮਾਂ ਨੇ ਕਿਹਾ ਵਾ ਕਿ ਤੂੰ ਪੁੱਤ ਜਦੋਂ ਵੀ ਤੂੰ ਰੋਟੀ ਖਾਏਂਗਾ ਨਾ, ਇਹ ਨਹੀਂ ਹੋ ਸਕਦਾ ਕਿ ਤੂੰ ਆਪਣੇ ਕੱਪੜੇ ਨਾ ਗੰਦੇ ਕਰੇ। ਠੀਕ ਆ, ਤੇ ਮੈਂ ਹੁਣ ਜਦੋਂ ਕੋਈ ਸ਼ਰਟ ਪਾਉਣਾ, ਮੈਂ ਤੁਹਾਨੂੰ ਦਿਖਾਵਾਂਗਾ, ਵੇਖਣਾ ਤੁਸੀਂ ਮੇਰੇ ਦਾਗ ਲੱਗੇ ਹੁੰਦੇ ਸ਼ਰਟਾਂ ਦੇ। ਉਹ ਆਹ ਦਾਗ ਲੱਗੇ, ਸਾਜੀ ਆ ਨਾ ਪਾਓ। ਮੈਂ ਕਿਹਾ ਨਹੀਂ, ਮੈਂ ਪਾਉਣੀ ਹੈ। ਅਤੇ ਟੋਕ ਲੱਗਾ ਨਾ ਪਾਓ, ਮੈਂ ਪਾਉਣੀ ਭਾਈ। ਇਹਦਾ ਮਤਲਬ ਇਹ ਨਹੀਂ ਕਿ ਵੀ ਮੈਂ ਦੇਖਾਂ ਤੇ ਮੈਨੂੰ ਕੋਈ ਕਹੇ ਮੈਂ ਸ਼ਰਟ ਨਹੀਂ ਲੈ ਸਕਦਾ। ਮਕਸਦ ਇਹ ਹੈ, ਮੈਨੂੰ ਕੁਛ ਮੇਰੇ ਟੁੱਕ ਲੱਗੀ ਹੁੰਦੀ ਜਾਂ ਪਾਟੇ ਹੁੰਦੇ ਕੱਪੜੇ, ਉਹ ਮੈਂ ਕਿਸੇ ਹੋਰ ਸੋਚ ਦੇ ਹਿਸਾਬ ਨਾਲ ਪਾਉਣਾ। ਠੀਕ ਹੈ ਨਾ, ਕੋਈ ਕਿ ਯਾਰ ਸਾਡੀ ਕੀ ਔਕਾਤ ਹੈ, ਇੱਕ ਮਿਸਾਲ ਆ, ਉਹ ਕੋਈ ਹੋਰ ਰੋਲੇ ਨਾ ਦਾਗ ਲੱਗੇ ਹੁੰਦੇ ਆ, ਉਹ ਮੈਂ ਆਪਣੀ ਅੰਮੀ ਦੀ ਜਿਹੜੀ ਗੱਲ ਆ ਉਹ ਨਿਭਾਉਣ ਵਾਸਤੇ ਪਾਉਣਾ। ਕਿ ਮੇਰੀ ਮਾਂ ਨੇ ਮੈਨੂੰ ਕਿਹਾ ਤੇ ਜ਼ਿੰਦਗੀ 'ਚ ਨਹੀਂ ਹੋ ਸਕਦਾ ਕਿ ਤੂੰ ਸੂਟ ਨਵਾਂ, ਖਾਸ ਤੌਰ ਤੇ ਨਵਾਂ ਸੂਟ, ਚਿੱਟਾ ਸੂਟ ਤੂੰ ਪਾਇਆ ਹੋਵੇ, ਤੂੰ ਰੋਟੀ ਖਾਵੇਂ ਤੇ ਤੂੰ ਸਾਲਨ ਨਾ ਸਿੱਟੇ ਆਪਣਾ। ਮੈਨੂੰ ਆਦਤ ਹੈ ਮੈਂ ਬੁਰਕੀ ਸਾਲਨ ਦੀ ਭਰ ਕੇ ਲਾਉਣੀ ਹੁੰਦੀ। ਮੈਂ ਰੋਟੀ ਥੋੜੀ ਖਾਣੀ, ਸਾਲਨ ਬਹੁਤਾ ਖਾਣਾ ਹੁੰਦਾ। ਯਾਨੀ ਮੈਂ 2 ਬੰਦੇ ਆ ਜਿਹਨਾਂ ਸਾਲਨ ਇਕੱਲੇ ਨਾ ਖਾਣਾ, ਰੋਟੀ ਥੋੜੀ ਖਾਣੀ।
ਉਹ ਇਸ ਤੋਂ ਬੁਰਕੀ ਭਰੀ ਹੁੰਦੀ ਨਾ ਤੇ ਉਹ ਡਿੱਗ ਪੈਂਦਾ ਮੇਰਾ, ਨਾਲ ਧਿਆਨ ਪਤਾ ਨਹੀਂ ਕਿੱਥੇ ਹੁੰਦਾ। ਉਹ ਜਦੋਂ ਕੋਈ ਨਿਸ਼ਾਨ ਲੱਗ ਜਾਂਦਾ, ਕੱਲ ਵੀ ਇੱਕ ਸ਼ਰਟ ਦੇ ਉੱਤੇ ਨਾ ਐਡਾ ਵੱਡਾ ਨਿਸ਼ਾਨ ਲੱਗਾ ਸੀ, ਤਾਂ ਭਲਾ ਤੁਸੀਂ ਕਿਉਂ ਨਹੀਂ ਦੇਖਿਆ ਸਾਰਿਆਂ ਨੇ? ਕਿਉਂ? ਦੇਖਿਆ ਸਰ ਜੀ ਮੈਂ। ਨਹੀਂ ਆਹ ਪਹਿਲੇ ਸ਼ੋਅ 'ਚ ਨਹੀਂ ਨਜ਼ਰ ਆਏਗਾ ਭਲਾ ਕਿਉਂ? ਕਿਉਂ ਸਾਜੀ? ਉਹਦੇ ਉੱਤੇ ਮੈਂ ਮਾਈਕ ਲਾ ਲਿਆ। ਐਵੇਂ ਨਹੀਂ ਦੁਨੀਆ ਉਸਤਾਦ ਕਹਿੰਦੀ। ਕੀ ਬਾਤ ਹੈ। ਰਾਤੀ ਜਾਗਣ ਕੁੱਤੇ, ਰਾਤੀ ਫੋਨ ਆਇਆ ਮੈਨੂੰ ਕਪਲ ਭਾਜੀ ਦਾ, ਬੜੀ ਦੇਰ ਬਾਅਦ। ਅੱਛਾ ਕਿੰਨੀ ਦੇਰ ਫੋਨ ਨਹੀਂ ਆਇਆ, ਮੈਂ ਸਮਝਿਆ ਜਿਹੜਾ ਕੋਈ ਇੱਥੇ ਦੀ ਉਹ ਗੇਮ ਜੀ ਪਈ ਹੈ ਨਾ, ਜਿਹੜੀਆਂ ਕੋਈ ਸਾਡੇ ਆਰਟਿਸਟਾਂ ਨੇ ਕੋਈ ਤਲਕ, ਮੈਂ ਕਿਹਾ ਸ਼ਾਇਦ ਉਹਦੀ ਵਜ੍ਹਾ ਨਾਲ ਉਹ ਵਿਚਾਰੇ ਪ੍ਰੈਸ਼ਰ 'ਚ ਨਾ ਗਏ ਯਾਰ। ਲੇਕਿਨ ਰਾਤੀ ਉਹਨਾਂ ਦਾ ਫੋਨ ਆਇਆ, ਮੈਂ ਸੁਣਿਆ ਨਹੀਂ। ਅਕਸਰ ਇਦਾਂ ਹੁੰਦਾ ਵਾ, ਉਹਨਾਂ ਦਾ ਫੋਨ ਆਵੇ ਮੈਂ ਸੁਣਦਾ ਨਹੀਂ। ਤਾਂ ਮੈਂ ਦੱਸਿਆ ਨਹੀਂ ਸੀ ਇੱਕ ਵਾਰੀ ਕਿ ਮੈਨੂੰ, ਮੈਂ ਨਾ ਇੰਸਟਾ ਤੇ ਮੈਸੇਜ ਦੇਖਿਆ 2021-22 ਚ 2021 ਚ, ਹਾਂਜੀ। ਤੇ ਮੈਂ ਰਿਪਲਾਈ ਵੀ ਕਰਤਾ ਉਹਨਾਂ ਨੂੰ। ਉਹ ਦਫ਼ਤਰ ਸੀ ਲੋਕ। ਹਾਂ, ਤੇ ਉਸ ਤੋਂ ਬਾਅਦ ਮੈਂ ਜਦੋਂ ਉਹਨਾਂ ਦਾ ਮੈਸੇਜ ਦੇਖਿਆ ਤਾਂ 2017 ਦਾ ਸੀ, ਓਏ ਪੁਰਾਣੀ ਜਦੋਂ ਕਿਤੇ ਰੋਡ ਸ਼ੋਅ ਮੇਰਾ ਸ਼ੁਰੂ ਹੋਇਆ ਨਵਾਂ। ਤੇ ਉਹ ਫਿਰ ਨਾ, ਹਾਂ, ਤੇ ਉਹ ਫਿਰ ਰਾਤੀ ਵੀ ਇਦਾਂ ਹੀ ਹੋਇਆ ਕਿ ਕਾਲ ਮੈਂ ਕੀਤੀ ਦੁਬਾਰਾ, ਕਹਿੰਦੇ ਮੈਂ ਭਾਜੀ ਤੁਹਾਨੂੰ ਦੁਬਾਰਾ ਕਰਦਾ ਹਾਂ। ਫਿਰ ਮੇਰੀ ਗੱਲ ਹੋਈ 19-20 ਮਿੰਟ। ਵਾਹ ਵਾਹ ਵਾਹ। ਉਹਨਾਂ ਦੇ ਨਾਲ ਸਾਡੇ ਇੱਕ ਭਾਜੀ ਬੈਠੇ ਸੀ, ਰਾਜੀਵ ਠਾਕੁਰ ਭਾਜੀ। ਰਾਜੀਵ ਠਾਕੁਰ ਆਰਟਿਸਟ ਨੇ, ਉਹਨਾਂ ਦੇ ਨਾਲ ਵੀ ਹੁੰਦੇ ਨੇ। ਉਹ ਬੈਠੇ ਸੀ ਤੇ ਹੁਣ ਸ਼ੁਗਲ ਮੇਲਾ ਹੋਣ ਲੱਗ ਪਿਆ। ਕਹਿੰਦੇ ਮੈਂ ਪੰਜਾਬ ਆਇਆ ਯਾਰ, ਜਦੋਂ ਮੈਂ ਪੰਜਾਬ ਆਇਆ ਤਾਂ ਇੱਥੇ ਸਾਰੇ ਹੀ ਤੇਰੇ ਫੈਨ ਆ ਯਾਰ। ਯਾਰ ਇੱਕ ਗੱਲ ਆ ਕਪਲ ਭਾਜੀ ਦੀ, ਗੱਲ ਇਹ ਆ, ਵੱਡਾ ਬੰਦਾ ਜਿਹੜਾ ਨਾ ਆਰਟਿਸਟ ਲੈਦਾ ਚਾਹੀਦਾ ਵੱਡਾ ਹੋਣਾ, ਇਨਸਾਨ ਵੱਡਾ ਹੋਣਾ ਲੈਦਾ ਚਾਹੀਦਾ। ਉਹਨਾਂ ਦਾ ਮੈਨੂੰ ਫੋਨ ਕਿੱਦਾਂ ਆਉਂਦਾ ਭਲਾ, ਉਹਨਾਂ ਦੀ ਮੁਹੱਬਤ ਚੈੱਕ ਕਰੋ ਤੁਸੀਂ। ਕਿ ਫੋਨ ਆਇਆ, ਬਾਹਰ ਦੇ ਮੁਲਕ ਕਿਤੇ ਫਿਰਦੇ ਨੇ ਤੇ ਕਿਸੇ ਟੈਕਸੀ 'ਚ ਬੈਠੇ ਨੇ, ਤੇ ਉਹਨਾਂ ਨੂੰ ਕਹਿੰਦੇ ਭਾਜੀ ਤੁਸੀਂ ਕਿੱਥੋਂ ਦੇ ਹੋ? ਕਹਿੰਦਾ ਜੀ ਮੈਂ ਪਾਕਿਸਤਾਨ ਪੰਜਾਬ ਦਾ। ਕਹਿੰਦੇ ਸਜਾਦ ਜੀ ਨਹੀਂ ਜਾਣਦੇ? ਹਾਂ ਹਾਂਜੀ ਭਾਈ ਜਾਣਦੇ। ਤੁਹਾਡੀ ਗੱਲ ਕਰਾਵਾਂ? ਕਹਿੰਦਾ ਕਰਾ ਦੇ। ਮੈਨੂੰ ਫੋਨ ਕਰਤਾ। ਉਹ ਆ ਫੋਨ ਕਰ, ਟੈਕਸੀ ਵਾਲਾ ਤੇਰਾ ਦੋਸਤ ਹੀ ਆ, ਤੇਰਾ ਫੈਨ ਹੀ। ਇਦਾਂ ਹੀ ਹੁਣ ਉਹਨਾਂ ਦੇ ਕੋਲ ਗੁਰੂ ਰੰਧਾਵਾ ਭਾਜੀ ਇੱਕ ਦਿਨ ਬੈਠੇ ਤੇ ਤੇਰੀ ਗੱਲ ਕਰਾਵਾਂ, ਉਹਨਾਂ ਨਾਲ ਗੱਲ ਕਰਾਤੀ। ਇਹ ਨਹੀਂ ਯਾਰ ਇਦਾਂ ਦਾ ਬੰਦਾ ਵਾ, ਪਿਆਰ ਕਰਨ ਵਾਲਾ। ਫਿਰ ਰਾਤੀ ਨੂੰ ਰਾਜੀਵ ਭਾਜੀ ਬੈਠੇ ਸੀ, ਠਾਕੁਰ ਭਾਜੀ, ਰਾਜੀਵ ਠਾਕੁਰ ਉਹਨਾਂ ਦਾ ਨਾਮ। ਉਹ ਬੈਠੇ ਸੀ ਤੇ ਉਹ ਮੈਂ ਰਾਜੀਵ ਠਾਕੁਰ ਕੋਲ ਬੈਠਾ ਹੋਇਆ ਤੁਹਾਨੂੰ ਗੱਲ ਕਰਨਾ। ਤੇ ਉਹ ਹੁਣ ਸ਼ੋਕ ਕਹਿੰਦੇ ਚੱਲ ਇਹ ਨਾ ਇਹ ਤੂੰ ਸ਼ੁਰੂ ਕਰਕੇ ਨਾ, ਇਹ ਏਡਾ ਨੈਸ਼ ਆ, ਯਾਨੀ ਮਨਹੂਸ ਇੰਨਾ ਮਨਹੂਸ ਆ ਕਿ ਜਿੱਥੇ ਜਿੱਥੇ ਜਾਂਦਾ ਤੇ ਅੱਗੋਂ ਵੱਡੇ ਵੱਡੇ ਕੰਮ ਵੀ ਕੀ ਹੁੰਦੇ। ਹਾਂ ਪਨੋਤੀ। ਹਾਂ, ਤੇ ਉਹ ਹੁਣ ਗੱਲ ਇਹ ਕਿ ਜਦੋਂ ਕਪਲ ਭਾਜੀ ਦਾ ਫੋਨ ਆਵੇ ਉਦੋਂ ਮੇਰੀ ਵੀ ਅੱਧਾ ਕਿ ਦਿਮਾਗ ਬੰਦ ਹੋ ਜਾਂਦਾ ਕਿ ਮੈਨੂੰ ਚਾਚ ਕੇ ਇੱਕ ਇੰਨਾ ਪਿਆਰ ਆ, ਹਿਸਾਬ ਕਿਤਾਬ। ਤੇ ਮੈਂ ਇੱਕ ਦੋ ਗੱਲਾਂ ਕੀਤੀਆਂ। ਮੈਂ ਕਿਹਾ ਭਾਜੀ ਐਡਾ ਨੈਸ਼ ਆ, ਇਹ ਬੈਂਕ ਦੀ ਗਿਣਨ ਵਾਲੀ ਮਸ਼ੀਨ ਨਹੀਂ ਦੀ ਨੋਟ ਵਾਲੀ, ਉਹਦੇ ਚੋਂ ਵੀ 10,000 ਲੈ ਕੇ ਆਵੇ ਨਾ ਤਾਂ ਕਾਰਾਂ ਦਾ 9,000 ਹੁੰਦਾ। ਡੋਟ ਹੀ ਕੋਈ ਨਹੀਂ। ਅੱਛਾ ਫਿਰ ਉਹ ਕੋ ਕਹਿ ਰਿਹਾ, ਮੈਂ ਇੱਕ ਹੋਰ ਗੱਲ ਕੀਤੀ ਭਾਜੀ ਨੂੰ ਤੇ ਉਹ ਫਿੱਕੀ ਜੀ ਸੀ, ਤੇ ਮੈਂ ਦੁਬਾਰਾ ਕੀਤੀ। ਕਹਿੰਦਾ ਯਾਰ ਮੇਰੀ ਗੱਲ ਸੁਣ ਬਚਾਨੀ, ਪਤਾ ਕੀ ਗੱਲ ਆ, ਦੂਜੀ ਵਾਰੀ ਵੀ ਗੱਲ ਕਰਨਾ ਫਿੱਕੀ, ਦੂਜੀ ਵਾਰੀ ਵੀ ਫਿੱਕੀ ਹੁੰਦੀ ਹੈ। ਤੇ ਭਾਈ ਮੈਂ ਦੂਜੀ ਵਾਰੀ ਇਸ ਤੋਂ ਕੀਤੀ ਹੈ ਕਿ ਸ਼ਾਇਦ ਤੁਹਾਡਾ ਧਿਆਨ ਕਿਸੇ ਹੋਰ ਪਾਸੇ ਹੋਵੇ, ਤੁਸੀਂ ਲਾਫਟਰ ਦੇ ਦਿਓ। ਹੁਣ ਤੇਰਾ 2-4 ਗੱਲਾਂ ਸਿਰਫ ਰਾਜੀਵ ਭਾਜੀ ਨੂੰ, ਮਤਲਬ ਐਜ਼ ਏ ਡਿਸਰਿਸਪੈਕਟ ਨਹੀਂ, ਐਵੇਂ ਟੈਲੈਂਟ, ਕਿ ਰਾਜੀਵ ਭਾਜੀ ਕਿੱਡੇ ਨੈਸ਼ ਨੇ। ਜੀ ਭਾਜੀ, ਮੈਂ ਕਿਹਾ ਰਾਜੀਵ ਭਾਜੀ ਮੈਂ ਤੁਹਾਨੂੰ ਟੀ ਟਾਈਮ 'ਚ ਸ਼ਰਧਾਂਜਲੀ ਦੇਵਾਂਗਾ। ਕਪਲ ਭਾਜੀ ਕਹਿੰਦੇ ਓਏ ਸ਼ਰਧਾਂਜਲੀ ਮਰੇ ਬੰਦਿਆਂ ਨੂੰ ਦੇਈਦੀ ਹੈ। ਮੈਂ ਕਿਹਾ ਚੱਲ ਸੌਰੀ, ਮੈਂ ਕਿਹਾ ਭਾਜੀ ਮੈਂ ਤੁਹਾਨੂੰ ਡੈਡੀਕੇਟ ਕਰਾਂਗਾ। ਕਹਿੰਦੇ ਹਾਂ ਇਹ ਵੀ ਉਹੀ ਗੱਲ ਹੀ ਸੀ, ਇਹ ਵੀ ਸੇਮ ਗੱਲ ਹੀ ਆ। ਜੀ ਭਾਜੀ ਸਾਜੀ ਇੰਨੇ ਨੈਸ਼ ਆਈਫੋਨ ਦਾ ਨਵਾਂ ਮੋਬਾਈਲ ਆ, ਹੈਸ਼ ਵਾਲਾ ਬਟਨ ਹੀ ਨਹੀਂ ਕੰਮ ਕਰਨ ਦਿਆ। ਨਵਾਂ 70 Pro ਲਿਆ ਵਾ ਰਾਜੀਵ ਭਾਜੀ ਇੰਨੀ ਕਰਕੇ ਡੱਬੇ ਯਾਰ ਏਡੇ ਨੈਸ਼ ਹੈ, ਡੱਬੇ 'ਚੋਂ ਆਈਫੋਨ 70 Pro Max ਕੱਢਿਆ ਤੇ ਹੈਸ਼ ਵਾਲਾ ਬਟਨ ਉਹ ਟੱਚ ਨਹੀਂ ਕੰਮ ਕਰਨ ਦੇ। ਮੇਰੇ ਮਨਹੂਸ ਇੰਨੇ ਪਨੋਤੀ ਹੈ ਰਾਜੀਵ ਸਾਹਿਬ। ਘਰ ਗਏ ਤੇ ਗੱਡੀ ਦਾ ਸੌਦਾ ਹੁੰਦੇ ਸੀ 40 ਲੱਖ ਰੁਪਏ ਜੋ। ਉਹਨਾਂ ਨੇ ਇਹਨਾਂ ਨੂੰ ਦੇਖਿਆ ਤੇ ਕਹਿੰਦੇ ਭਾਈ 15 ਚ ਦੇ ਦਿਓ। ਜੀ ਭਾਜੀ ਇੰਨੇ ਨੈਸ਼, ਟਾਇਰਾਂ ਵਾਲੇ ਬੋਟ ਲਿਆਂਦੇ ਉਹ ਵੀ ਪੈਂਚਰ ਹੋ ਗਏ। ਓਏ ਨਿੱਕੇ ਅੱਛੇ ਯਾਰ ਆ ਲਗੇ, ਉਹ ਨਹੀਂ ਹੋ ਸਕਦੇ ਪੈਂਚਰ ਲੈ। ਨਹੀਂ ਮੈਂ ਨੈਸ਼ ਤੇ ਨਹੀਂ ਕਵਾਂਗਾ। ਅੱਛਾ ਉਹਨੂੰ ਕਹਿੰਦੇ ਨੇ ਸਕੇਟਿੰਗ ਸਕੇਟਿੰਗ ਸ਼ੂਜ਼। ਆਹੋ ਪਈਆਂ ਵਾਲੇ ਬੂਟ। ਉਹ ਪੱਥਰ ਦੇ ਉਹ ਵੀ ਪੈਂਚਰ ਹੋ ਗਏ। ਉਹ ਵੀ ਪੈਂਚਰ ਹੋ ਗਏ, ਉਹ ਵੀ ਇੰਨੇ ਜਾਂਦੇ ਐ ਕਰ। ਰਾਜੀਵ ਭਾਜੀ ਇਹਨੇ ਨੈਸ਼ ਨੇ ਮਾਜ਼ਰਤ ਦੇ ਨਾਲ। ਨੈਸ਼ ਨਾ ਕਹੋ, ਪਿਆਰ ਨਹੀਂ ਅਸੀਂ ਪਿਆਰ ਨਹੀਂ ਕਰਨੇ। ਰਾਜੀਵ ਭਾਜੀ ਇਹਨੇ ਨੈਸ਼ ਨੇ ਨਵੀਂ ਸਿਗਰਟਾਂ ਦੀ ਡੱਬੀ ਲਈ, ਉਹਦੇ ਵਿੱਚੋਂ 18 ਸਿਗਰਟ ਨਿਕਲੇ। ਯਾਰ ਠੰਡੇ ਲੱਗ ਗਏ। ਪੂਰਾ ਧਵਾਣਾ ਲਿਆਂਦਾ ਘਰ ਤੇ ਉਹ ਚੱਕੀ ਕੱਢੀਏ, ਉਹ ਵਿੱਚੋਂ ਸਾਰਾ ਖਾਲੀ ਆ। ਸਾਰਾ ਯਾਨੀ ਪੂਰਾ ਬੰਦ ਤਾਂ ਤੁਹਾਡਾ ਤੇ ਕੱਟਿਆ ਦੇ ਵਿੱਚੋਂ ਖਾਲੀ ਆ। ਤੇ ਉਹ ਇੰਜ ਨਹੀਂ ਵੇਖਣ ਨੂੰ ਕੁਝ ਵੀ। ਯਾਰ ਰਾਜੀਵ ਭਾਜੀ ਨੇ ਇੰਜ ਕਰਕੇ ਸਲਵਾਰ 'ਚ ਹਵਾ ਭਰ ਕੇ ਨਹਿਰ 'ਚ ਛਾਲ ਮਾਰੀ ਆ, ਉਹ ਸਲਵਾਰ ਵੀ ਕਿਲ ਫਿਰ ਗਿਆ। ਸਾਡੀ ਕਸੀਨੋ ਚ ਚਲੇ ਗਏ। ਛੱਲੀ ਲੈ ਕੇ ਆਏ ਨੇ ਰਾਜੀਵ ਭਾਜੀ, ਬੰਦ ਛੱਲੀ ਇੰਜ ਖੋਲੀ ਤੇ ਅੰਦਰ ਸਿਰਫ ਤੁੱਕਾ ਦਾਣਾ ਇੱਕ ਨਹੀਂ ਉੱਤੇ।
ਉਸਤਾਦ ਜੀ 150 ਰੁਪਏ ਵਾਲੀ ਕੁਲਫੀ ਲਈ ਐ ਕਰਕੇ ਸ਼ਾਹਪੁਰ ਚੋਂ ਕੱਢੀ ਕੇ ਉਹ ਕੱਲਾ ਤੀਲਾ ਹੀ ਆ ਯਾਰ ਅਜੀਬ ਭਾਈ ਮਰੀ ਚਲ ਗਏ ਨੇ ਕੁੱਤੇ ਵਾਲਾ ਟਾਂਗਾ ਕਰਾਇਆ ਕੁੱਤੇ ਪਿੰਨੀ ਨੂੰ ਪੈ ਗਏ ਨਹੀਂ ਪਰ ਕੁੱਤੇ ਵਾਲਾ ਟਾਂਗਾ ਕਿਹੜਾ ਹੁੰਦਾ ਹੈ? ਜਿਹੜਾ ਮਰੀ ਦੌੜਦਾ ਨਹੀਂ ਪਰ ਕਹਿੰਦਾ ਜਿਹੜਾ ਕੁੱਤੇ ਵਾਲਾ ਟਾਂਗਾ ਜਰਮਨ ਸ਼ੈਫਰਡ ਵਾਲਾ ਹੈ ਨਾ। ਆਹੋ ਉਹ ਜਿਹੜੇ ਕਿੰਨੇ ਬੜੇ ਹੁੰਦੇ ਅੱਗੇ ਕਿੰਨੇ 6 ਕੁੱਤੇ ਉਹ ਬਰਫ਼ ਤੇ ਭੱਜਣ ਵਾਲੇ ਰਾਜੀਵ ਭਾਜੀ ਕੈਸੀਨੋ ਚ ਵੜੇ ਆ ਤੇ ਸਾਰੇ ਦਾਲਾਂ ਨੂੰ ਹਟ ਕੇ ਕਹਿੰਦੇ ਇਹਨੂੰ ਜਾ ਲੈਂਦੇ ਆ। ਕਸੀਨੇ ਚ ਬੜੇ ਆ ਤੂੰ ਇੰਜ ਕਰਕੇ ਪੈਰ ਰੱਖ ਕੇ ਨਾ ਉਹਨੂੰ ਘੁਮਾਇਆ ਵਾ ਤੇ ਉਹ ਥੱਲੇ ਜਾਮ ਹੋ ਗਿਆ ਉਹਦਾ ਬੈਰਿੰਗ ਖਰਾਬ ਹੋ ਗਿਆ ਰਜੀਵ ਭਾਜੀ ਨੇ ਤਾਸ਼ ਖੇਡੀ ਤੇ ਵਿੱਚੋਂ ਚਿੱਟੇ ਪੱਤੇ ਨਿਕਲਣ ਡੇ ਸਾਦੇ ਪੱਤੇ ਆ ਰਹੇ ਬਾਹਰ ਰਜੀਬ ਭਾਜੀ ਇੰਜ ਕਰਕੇ ਜਲੇਬੀ ਬਣਾਉਣ ਡਏ ਉਧਰੋਂ ਬਣਾਈ ਜਾਂਦੇ ਉਧਰੋਂ ਖੁੱਲੀ ਜਾਣ ਡਈ ਉਤੜੀ ਜਾ ਰਹੀ ਰਜੀਵ ਭਾਜੀ ਇਹਨੇ ਨਹਿ ਜਾ ਐਨਕ ਲਾ ਕੇ ਮੋਟਰਸਾਈਕਲ ਚਲਾਉਣੇ ਫਿਰ ਘੱਟਾ ਪੈਣ ਡਿਆ ਅੱਖਾਂ 'ਚ ਨਵਾਂ ਬੁਰਸ਼ ਲੈ ਕੇ ਆਏ ਟੂਥਪੇਸਟ ਵਾਲਾ ਬੁਰਸ਼ ਤਾਜੀ ਨਵਾਂ ਐਂ ਕਰਕੇ ਡੱਬੀ ਚੋਂ ਕੱਢਿਆ ਉਹਦਾ ਇੱਕੋ ਹੀ ਬਾਲ ਬਾਕੀ ਆਈ ਨਹੀਂ ਬਾਕੀ ਚੜ ਗਏ ਤਾਂ ਜੀ ਮੋਟਰ ਚਲਾ ਕੇ ਨਹਾਦੇ ਪਾਣੀ ਨਹੀਂ ਆਉਂਦੇ ਉਹ ਮੋਟਰ ਤੇ ਪਾਣੀ ਲਾਤਾ ਹੋਣਾ ਯਾਰ ਯਾਰ ਅਜੀਬ ਭਾਈ ਦੇ ਅੱਲਾਹ ਤਾਲਾ ਸਿਹਤ ਦੇਵੇ ਇੰਨੀ ਜਿਸਮ ਦੇ ਪਿੱਤ ਨਿਕਲੀ ਸੀ ਉਹਨੇ ਮੂੰਹ ਚੋਂ ਕਿਤੇ ਠੀਫਾ ਦੇ ਕੇ ਅੰਨੇ ਕਰਕੇ ਆਉਂਦੇ ਯਾਰ ਜੀ ਆਓ ਯਾਰ ਰਜੀਵ ਭਾਜੀ ਇਹਨੇ ਨਹਿਸ਼ ਨੇ ਨਹਾਉਣ ਵਾਸਤੇ ਸ਼ਾਵਰ ਚਲਾਇਆ ਤੇ ਇੱਕੋ ਹੀ ਸੁਰਾਜ 'ਚ ਪਾਣੀ ਆਉਣ ਡਿਆ ਬਸ ਬਾਕੀ ਸਾਰੇ ਬੰਦ ਉਹ ਪੂਰੇ ਉਹ ਸ਼ਾਵਰ ਟਾਈਮ ਰਜੀਬ ਭਾਈ ਖੁਸ਼ ਨਸੀਬ ਬੜੇ ਆ ਮਾਸ਼ਾਅੱਲਾ ਪਹਿਲੇ ਪਰੋਤੇ ਸੀ ਨਾ ਖੁਸ਼ ਨਸੀਬ ਬੜੇ ਆ ਮਾਸ਼ਾਅੱਲਾ ਇੰਡੀਆ ਰਹਿਣ ਦੇ ਉਹਨਾਂ ਨੂੰ ਉਧਰ ਬੇਨਜ਼ੀਰ ਨਾਲੋਂ 12,000 ਆ ਗਿਆ ਇੰਡੀਆ ਰਹਿੰਦਾ ਤੇ ਫਿਰ ਫਾਹਦ ਮੁਸਤਫਾ ਦੇ ਸ਼ੋਅ ਚ 1.5 ਤੋਲਾ ਜੇ ਤੂੰ ਆਓ ਆ ਕੀ ਗੱਲ ਆ ਯਾਰ ਲੱਕੀ ਸੀ ਨਾ उधर से नंबर पे चला गया आपका बेनजीर इनका स्कीम से 25,000 निकल आया अच्छा जी लो ਡਾਕਟਰ ਨੂੰ ਜਾ ਕੇ ਕਹਿੰਦੇ ਯਾਰ ਮੈਨੂੰ ਬੁਖਾਰ ਹੀ ਨਹੀਂ ਚੜਦਾ ਮੈਂ ਠੀਕ ਤੇ ਹੈਗਾ ਵਾਂ हाँ ये भी गल सही ਤਾਂ है ਜੀ ਉਹ ਖੜੇ ਹੋਏ ਤੇ ਉਹਨਾਂ ਦਾ ਪਰਛਾਵਾਂ ਬੈਠਾ आप खलोते परछावां बैठा तो ਰਾਜੀਵ ਭਾਈ ਖੁਸ਼ ਨਸੀਬ ਬੜੇ ਆ ਨਹਿਰ ਤੇ ਬਹਿ ਕੇ ਇੰਜ ਕਰਕੇ ਇੰਜੋਏ ਕਰ ਰਹੇ ਬੈਠੇ ਇੰਜ ਕਰਕੇ ਲੱਤਾਂ ਵਿੱਚ ਕਰ ਪਿੱਛੋਂ ਪਰਛਾਵਾਂ ਦੇਖ ਲੈਂਦੇ ਆ ਰਾਜੀਵ ਭਾਜੀ ਉਸਤਾਦ ਜੀ ਇੰਨੇ ਭਾਜੀ ਦਾ ਪਰਛਾਵਾਂ ਉੱਤੋਂ ਦੀ ਹੋ ਕੇ ਵੇਖਦਾ ਕਿ ਕੀ ਵੇਖਦੇ ਆ ਯਾਰ ਖਾਸ ਤੌਰ ਤੇ ਕਪਲ ਸ਼ਰਮਾ ਸਾਹਿਬ ਦੇ ਜ਼ਰੀਏ ਇਹ ਗੱਲ ਪਹੁੰਚਾ ਦੇਣਾ ਰਾਜੀਵ ਸਾਹਿਬ ਨਾਲ ਉਸਤਾਦ ਜੀ ਇੱਕ ਲੰਗੜੇ ਨੂੰ ਗਾਲਾਂ ਕੱਢ ਕੇ ਭੱਜੇ ਉਹ ਠੀਕ ਹੋ ਗਏ ਮਗਰ ਨਾ ਯਾਰ ਉਹ ਟੋਮ ਜੈਰੀ ਵਾਲਾ ਹਿਸਾਬ ਹੈ ਦੱਸੀ ਆ ਤਾਜੀ ਜੁਗਤਾਂ ਨੇ ਹੁੰਦੇ ਰਹਿਣੀਆਂ ਕਪਲ ਭਾਜੀ ਨੂੰ ਮੇਰਾ ਸਪੈਸ਼ਲੀ ਸਲਾਮ ਦੇਣਾ ਤੇ ਨਾਲੇ ਕਹਿਣਾ ਯਾਰ ਕਿ ਮੇਰੇ ਨਾਲ ਸਟੈਂਡਿੰਗ ਅਵਿਸ਼ਨ ਆ ਸੁਨੀਲ ਗਰੋਵਰ ਸਾਹਿਬ ਕੀ ਆ ਸਟੈਂਡਿੰਗ ਅਵਿਸ਼ਨ ਆ ਵਿਸ਼ਨ ਭਾਜੀ ਸਟੈਂਡਿੰਗ ਵਿਸ਼ਨ ਆ ਸਾਡੇ ਵੱਲ ਸੁਨੀਲ ਗਰੋਵਰ ਸਾਹਿਬ ਨੂੰ ਹਾਂ ਬੁਲਟ ਦਾ ਸੁਭਾਨ ਅੱਲਾ ਹਾਂ, ਕਾਦਰ ਖਾਨ ਕੀਤਾ ਕੀਤਾ ਉਹਨਾਂ ਨੇ। ਓਏ ਹੋਏ ਹੋਏ ਮੇਰੀ ਕਾਪੀ ਕਰਤੀ ਓ ਵਾਹ 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 ਕੀ ਕਹਿੰਦੇ ਸਰ ਨਾ ਬੇਟਾ ਕਾਦਰ ਖਾਨ ਸਾਹਿਬ ਵੱਡੀ ਦੁਨੀਆ ਕਾਦਰ ਹੋ ਓ ਵਾਹ ਵਾਹ ਅੱਛਾ ਜੀ ਚਲੋ ਤਾਂ ਜੀ ਉਹ ਇੰਨੇ ਨਹਿਸ਼ ਆ ਉਹਨਾਂ ਨੇ ਬਾਲੂ ਚੁੱਕਿਆ ਬੱਚਿਆਂ ਵਾਲਾ ਉਹਨੇ ਵੀ ਦੁੱਧ ਸੁੱਟਤਾ ਉਹਨਾਂ ਨੇ ਓਏ ਆਓ ਰਜੀਵ ਭਾਜੀ ਏਡੇ ਨੈਸ਼ ਨੇ 1.5 ਲੀਟਰ ਵਾਲੀ ਪੈਪਸੀ ਪੀ ਕੇ ਫਿਰ ਡਕਾਰ ਨਹੀਂ ਆ ਰਹੇ ਉਸਤਾਦ ਜੀ ਇਹ ਤੇ 2 ਅਰਬ ਰੁਪਏ ਦੀ ਲਾਟਰੀ ਲੱਗੀ ਏ ਤੇ ਪਰਚੀ ਗਵਾਤੀ ਰਜੀਵ ਭਾਜੀ ਏਡੇ ਨੈਸ਼ ਨੇ 2 ਅਰਬ ਰੁਪਏ ਦੀ ਲਾਟਰੀ ਲੱਗੀ ਤੇ ਪਤਾ ਲੱਗਾ ਬੁੱਢੀ ਨੇ ਪਰਚੀ ਸੂਟ ਚ ਧੋਤੀ ਉਸਤਾਦ ਜੀ ਅੱਧਾ ਪੌਣਾ ਘੰਟਾ ਨਹਾਉਂਦੇ ਰਹੇ ਤੇ ਫੇਰ ਵੀ ਸੁੱਕੇ ਨਹੀਂ ਇਹ ਨੈਸ਼ ਹੀ ਨਹੀਂ ਯਾਰ ਰਾਜੀਵ- ਇਹ ਯਾਦਾਸ਼ਤ ਹੈ ਨਾ ਟੁੱਟੀ ਚ ਚਾਲ ਚੱਲੀ ਸੀ ਰਾਜੀਵ ਤੇ ਫੇਰ ਕਿੱਦਾਂ ਸੁੱਕੇ ਫੇਰ ਬਸ ਉਹ ਨੈਸ਼ ਨਹੀਂ ਇਹ ਨੈਸ਼ ਹੀ ਨਹੀਂ ਹੈ ਪਨੋਤੀ ਟੈਪ ਤੇਰਾ ਦਿਮਾਗੀ ਮਸਲਾ ਹੈ ਨੈਸ਼ ਨਹੀਂ ਇਹ ਕੋਈ ਸਾਇਆ ਟਾਈਪ ਆ ਵੀ ਉਹਨਾਂ ਨਾਲ ਕੁਦਰਤੀ ਉਦਾਂ ਦਾ ਸਿਸਟਮ ਹੁੰਦਾ ਨੈਸ਼ ਨਹੀਂ ਕਹਾਂਗੇ ਵੀ ਉਹਨਾਂ ਨੂੰ ਜਾਦੂ ਟੈਪ ਹੋ ਜਾਂਦਾ ਹਾਂ ਇੰਜ ਕਰਕੇ ਕੇਲਾ ਛਿਲਿਆ ਵਿੱਚੋਂ ਟੈਸਟ ਨਿਕਲ ਆਇਆ ਟੈਸਟਰ ਰਜੀਵ ਭਾਜੀ ਏਡੇ ਨੈਸ਼ ਆ ਪੂਰਾ ਨੀਂਦ ਦੀਆਂ ਗੋਲੀਆਂ ਦਾ ਪਤਾ ਖਾ ਕੇ ਹਫਤਾ ਜਾਗਦੇ ਰਹੇ ਐ ਫਿਰ ਰਹੇ ਤਾਂ ਜੀ ਨਾਟ ਲਿਆ ਕੇ ਉਹਨਾਂ ਨੇ ਚਿੱਲਿਆਂ ਵਿੱਚੋਂ ਕਾਲੀਆਂ ਮਿਰਚਾਂ ਨਿਕਲਣ ਉਹਦਾਂ ਵੀ ਮਹਿੰਗੀਆਂ ਹੁੰਦੀਆਂ ਇਹ ਨੈਸ਼ ਆ ਇਹ ਤਾਂ ਮੁਸ਼ਕਿਲ ਆਹ ਸਲਵਾਰ ਚ ਡੇਲੀ ਨਾਲਾ ਪਾਉਂਦੇ ਸੀ ਤੇ ਜੇਬ ਪਿੱਛੇ ਆ ਜਾਂਦੀ ਸੀ ਯਾਰ ਕੀ ਹੁੰਦੀ? ਗੱਲਾਂ ਬੜੀਆਂ ਬੜੀਆਂ ਲੇਕਿਨ ਇਹ ਗੱਲ ਉਹਨਾਂ ਤੇ ਹੀ ਹੈ ਕਿ ਉਹ ਤਿਆਰ ਤਿਉਰ ਹੋਏ ਫੁੱਲ ਫੇਰ ਵੀ ਛੱਡ ਗਏ ਸੀ ਬਰਾਤ ਲਈ ਤਿਆਰ ਹੋਏ ਨਾਲ ਜਾਣ ਲਈ ਆਹੋ ਉਹ ਛੱਡ ਕੇ ਲੈ ਕੇ ਨਹੀਂ ਤੇ ਇਹ ਵੀ ਉਹ ਗੱਲ ਉਹ ਤੇ ਹੀ ਆ ਵੀ ਇੰਜ ਕਰਕੇ ਉਹਨਾਂ ਦਾ ਵਿਆਹ ਸੀਗਾ ਸਾਰੇ ਪਾਸੇ ਢੋਲ ਵਾਜੇ ਵੱਜ ਰਹੇ ਉਹਨਾਂ ਨੂੰ ਬੋਤਲ ਨਹੀਂ ਮਿਲੀ ਹਾਂ ਰਾਜੀ ਭਾਈ ਬੋਤਲ ਨਹੀਂ ਮਿਲੀ ਲੋ ਜੀ ਉਸਤਾਦ ਜੀ ਵਕੀਲ ਬਣ ਗਿਆ ਕੌਣ ਆ ਜਿੰਨੇ ਵਕੀਲ ਮੇਰੇ ਭਰਾ ਨਾ ਮਜ਼ਾ ਲੈਣਾ ਐਵੇਂ ਪਤਾ ਕੀ ਐਵੇਂ ਸਾਡੇ ਤੇ ਕੇਸ ਨਾ ਕਰ ਦੇਣਾ ਹਾਂ ਆਹੋ ਸਾਨੂੰ ਵੀ ਕੁੱਟਦੇ ਹੋ ਉੱਥੇ ਤੁਸੀਂ ਨਹੀਂ, ਅਸੀਂ ਵੈਸੇ ਸ਼ੁਗਰ ਨਾਲ ਗੱਲ ਕਰਨ ਲੱਗੇ ਵਕੀਲ ਸਾਰੇ ਤੁਹਾਡਾ ਬੜਾ ਪਿਆਰ ਆਹੋ ਕਰਦੇ ਆ ਠੀਕ ਹੈ ਨਾ ਮੁਹੱਬਤ ਤੇ ਕਰਦੇ ਨੇ ਡਨ ਇਹ ਵਕੀਲ ਬਣ ਗਿਆ
ਤੇ ਨਾਲ ਕਿੰਨੇ ਹੋਰ ਵੀ ਕੰਮ ਕਰਦੇ ਸੀ ਤੇ ਉਹਨਾਂ ਚੋਂ ਵਕਾਲਤ ਵੀ ਇੱਕ ਕੰਮ ਹੀ ਸਮਝਿਆ ਆਹੋ ਹੈਨਾ ਤੇ ਨਜੂਮੀ ਦਾ ਕੰਮ ਵੀ ਕਰ ਰਿਹਾ ਵਾ ਤੇ ਇੱਕ ਕੇਸ ਫੜ ਲਿਆ ਉਹਦੇ ਕੋਲ ਪੈਸੇ ਵੀ ਐਡਵਾਂਸ ਲੈ ਲਏ ਤੇ ਉਹਦਾ ਹੱਥ ਵੇਖ ਕੇ ਕਹਿੰਦਾ ਲੜ ਤੇ ਮੈਂ ਲੈਣਾ ਕੇਸ ਲੇਕਿਨ ਤੂੰ ਜਿੱਤਣਾ ਨਹੀਂ ਹੈ ਸਿਕਾਈ ਕਰਦੀ ਹੁੰਦੀ। ਵਕੀਲ ਬਣ ਗਿਆ ਇੰਜ ਕਰਕੇ ਨਾਲ ਜੱਜ ਨਾਲ ਬਹਿਸ ਵੀ ਕਰ ਰਿਹਾ ਨਾਲੇ ਇੰਜ ਕਰਕੇ ਕੋਰਟ ਦੇ ਵਿੱਚ ਨਾ ਹੱਥ ਪਾ ਕੇ ਮੋਬਾਈਲ ਤੋਂ ਕਿਸੇ ਲੋਡ ਵੀ ਕਰਨ ਡਿਆ ਆ ਯਾਰ ਮਾਠਾ ਵਕੀਲ ਸੀ ਬਾਸ ਉਸਤਾਦ ਜੀ, ਇਹਦੇ ਦਫ਼ਤਰ 'ਚ ਕੋਈ ਵੜਨ ਹੀ ਨਹੀਂ ਦਿਆ, ਸਾਂਡੇ ਰੱਖੇ ਤੇਲ ਵਿੱਚ ਅੱਛਾ ਵਕੀਲ ਆ ਬਹਿਸ ਕਰ ਰਿਹਾ ਤੇ ਬੁੱਢੀ ਦਾ ਫੋਨ ਆਇਆ ਕਹਿੰਦੀ ਕਿੱਥੇ ਤੁਸੀਂ ਤੇ ਅੱਗੋਂ ਕਹਿੰਦੀ ਨਹੀਂ ਤੁਸੀਂ ਤੇ ਜੱਜ ਸਾਹਿਬ ਦੇ ਕੋਲ ਜਾ ਕਹਿੰਦਾ ਆ ਦੱਸਣਾ ਜੀ ਮੈਂ ਕਿੱਥੇ ਆ ਆ ਦੱਸੋ ਹੱਦ ਕਰਦੀ ਆ ਤੂੰ ਆ ਰਿਹਾ ਵਾ ਤੈਨੂੰ ਕਹਿ ਰਿਹਾ ਵਾਦਾ ਨਹੀਂ ਆ ਰਿਹਾ ਬੋਲਣਾ ਤੇਰਾ ਓਏ ਮੁਜਰਮ ਮੈਂ ਬੋਲੀ ਤੇਰਾ ਉਹ ਕਤਲ ਦਾ ਮੁਲਜ਼ਮ ਉਹ ਕਹਿ ਰਿਹਾ ਭਾਬੀ ਇੱਥੇ ਹੀ ਆ ਲੈ ਉਹ ਕਤਲ ਦਾ ਮੁਲਜ਼ਮ ਬੇੜੀਆਂ ਲੱਗੀਆਂ ਤੋਂ ਕਹਿ ਰਿਹਾ ਭਾਬੀ ਉਹ ਗਵਾਹੀਆਂ ਦੇ ਰਿਹਾ ਆ 10000 ਤੇ ਜਰਾ ਤੂੰ ਐ ਕਹਿ ਰਿਹਾ ਭਾਬੀ ਜੀ ਇੱਥੇ ਹੀ ਆ ਕੇਸ ਲੜ ਰਿਹਾ ਕੋਈ ਗੱਲ ਸਾਡੀ ਵਕੀਲ ਸੀਗਾ ਤੇ ਕੇਸ ਕੂਸ ਜਿੱਤ ਕੇ ਆਪਣਾ ਨਗਾ ਵਾਲਾ ਬਰੀਫ ਕੇਸ ਕੋਲ ਲੈ ਕੇ ਲੈ ਚੈੱਕ ਕਰੋ ਤੇ ਨਾਲ ਉਹਨੂੰ ਕਰਨ ਨਗ ਵੇਚ ਰਿਹਾ ਨਾਲ ਤੇ ਨਾਲ ਹੁਣ ਆਹ ਕਤਲ ਦਾ ਮੁਜਰਮ ਹੈ ਤੇ ਇਹਦੇ ਖਿਲਾਫ ਹੀ ਲੜ ਰਿਹਾ ਇਹਨੂੰ ਹੀ ਸਾਬਤ ਕਰ ਰਿਹਾ ਵੀ ਇਹ ਕਾਤਲ ਆ ਤੇ ਉਹਨੂੰ ਕਹੀ ਜਾ ਰਿਹਾ ਇਧਰ ਹੱਥ ਦਿਖਾ ਤੂੰ ਕਿਸ ਤਰ੍ਹਾਂ ਕਹਿ ਰਿਹਾ ਵੀ ਮੈਂ ਉੱਥੇ ਨਹੀਂ ਸੀ ਉੱਥੇ 4 ਗਵਾਹ ਜਿਹੜੇ ਝੂਠ ਭਰੇ ਸਹੀ ਠੀਕ ਲੱਗ ਰਹੀ 350 ਰੁਪਏ ਦੀ ਚਲੋ ਜੇ ਰਹਾ ਕਰਾਓ ਤੇ ਉਲਟੀ ਵਿੱਚ ਵਕੀਲ ਬਣ ਗਿਆ ਤੇ ਕਤਲ ਦਾ ਕੇਸ ਆਇਆ ਉਹ ਕਹਿੰਦਾ ਯਾਰ ਮੈਂ 3 ਬੰਦੇ ਕਤਲ ਕਰਤੇ ਮਸ਼ਵਰਾ ਦੇ ਕਹਿੰਦਾ ਨੱਸ ਜਾ ਵਕੀਲ ਸੀਗਾ ਤੇ ਉਸਤਾਦ ਜੀ ਕੇਸ ਜਿੱਤ ਲਿਆ ਤੇ ਬਾਅਦ ਚੋਂ ਆਪਣੇ ਐਨਕਾਂ ਵਾਲੇ ਫੱਟੇ ਤੋਂ ਵੀ ਕੱਪੜਾ ਚੁੱਕਣ ਦੇ ਕਹਿੰਦਾ ਨਹੀਂ ਲੈ ਵਕੀਲ ਸੀਗਾ ਕੇਸ ਜਿੱਤ ਕੇ ਆਇਆ ਥਾਂ ਸੁੱਟਿਆ ਉਹਦੇ ਹਲ ਕਹਿੰਦਾ ਚੱਕ ਲਓ ਨਾ ਨਵੀਂ ਆਈ ਕੱਪੜੇ ਦਾ ਕੰਮ ਵੀ ਸ਼ੁਰੂ ਕੀਤਾ ਯਾਰ ਵਕੀਲ ਸੀ ਇੰਜ ਕਰਕੇ ਕੇਸ ਖਤਮ ਹੋਇਆ ਤੇ ਗੱਠੜੀ ਦੇ ਵਿੱਚ ਆਪਣੀਆਂ ਕਿਤਾਬਾਂ ਬੰਦ ਕਰਨ ਦੇ ਸਾਜੀ ਵਕੀਲ ਡਾਕਟਰ ਸੀ ਤਾਂ ਵਕੀਲ ਬਣ ਗਿਆ ਤੇ ਉੱਥੇ ਜਾ ਕੇ ਆਬਜੈਕਸ਼ਨ ਹੀ ਕਹਿਣਾ ਕਹਿੰਦਾ ਇੰਜੈਕਸ਼ਨ ਮਿਲਾਉਣ ਉਹ ਫਿਲਮ ਨਹੀਂ ਕਿਉਂਕਿ ਮੈਂ ਝੂਠ ਨਹੀਂ ਬੋਲਦਾ ਗੋਵਿੰਦੇ ਸਾਹਿਬ ਵਾਲੀ ਉਹ ਜਿਨ੍ਹਾਂ ਨੇ ਬਾਹਾਂ ਤੇ ਅੱਗ ਲਾ ਕੇ ਕਹਿੰਦਾ ਜੀ ਇਹਨੇ ਵੀ ਬਾਹਾਂ ਤੇ ਅੱਗ ਲਾਈ ਉਹ ਬੰਦੇ ਨੇ ਜਿਹਨੇ ਤੋਲੀਆ ਲੈਣਾ ਸੀ ਕਿਲੋ ਉਹ ਕਿਤੇ ਕੰਮ ਚਲਾ ਗਿਆ ਦੇਖਣ ਦੇ ਸੱਚੀ ਮੁੱਚੀ ਪੈ ਗਈ ਹੈ ਇੰਜ ਫਿਰ ਗੋਵਿੰਦਾ ਸਾਹਿਬ ਵਾਂਗੂ ਨਹੀਂ ਇੱਧਰ ਉਹ ਵਕੀਲ ਖੜਾ ਦੂਜਾ ਆਪਣੇ ਕਲਾਇੰਟ ਦੇ ਨਾਲ ਇੱਧਰ ਇਹ ਖੜਾ ਆਪਣੇ ਕਲਾਇੰਟ ਨਾਲ ਥੋੜੀ ਦੇਰ ਬਹਿਸ ਕੀਤੀ ਮਜ਼ਾ ਨਹੀਂ ਆ ਰਿਹਾ ਕਹਿੰਦਾ ਓਏ ਤੂੰ ਇੱਧਰ ਆ ਜਾ ਮੈਂ ਉੱਧਰ ਆ ਜਾ ਉਹਨੂੰ ਕਹਿੰਦਾ ਮੁਜਰਮ ਬਟਾਣਾ ਹੀ ਐਸੀ ਕੋ ਫਿੱਕੀ ਜੀ ਦਲੀਲ ਦਿੱਤੀ ਕਲਾਇੰਟ ਕਹਿੰਦਾ ਕਟਾਰੇ ਖਲੋਤਾ ਬਣ ਗਿਆ ਬਈ ਇਹ ਕਿਤੋਂ ਦੇ ਚਾਹੀ ਕਹਿੰਦਾ ਨੀਂਦ ਚ ਵੀ ਆ ਬਾਸੀਆਂ ਵੀ ਆ ਰਹੀਆਂ ਤੇ ਉਹਨੇ ਕੋਈ ਦਲੀਲ ਦਿੱਤੀ ਤੇ ਕਹਿੰਦਾ ਜਾਇਸਾ ਆਈ ਕੋ ਸਮਝ ਗੱਲ ਉਸਤਾਦ ਜੀ ਯਾਰ ਇੰਜ ਕਰਕੇ ਅਦਾਲਤ ਚ ਬਹਿਸ ਕਰਨ ਡਿਆ ਵਾ ਥੱਲੋਂ ਸਫਾਈ ਵਾਲਾ ਆ ਗਿਆ ਤੇ ਲੱਤਾਂ ਚੁੱਕ ਚੁੱਕ ਕੇ ਗੱਲ ਕਰ ਰਿਹਾ ਅਦਾਲਤ ਚ ਜੱਜ ਸਾਹਿਬ ਇਹ ਕੋ ਕਤਲ ਨਹੀਂ ਹੋਇਆ ਕਰ ਜੱਜ ਸਾਹਿਬ ਇਹਨੇ ਨਹੀਂ ਕੀਤਾ ਏਦਾਂ ਉਹ ਤਾਂ ਬਹਿਸ ਕਰਨ ਦੇ ਭੁੱਲ ਗਿਆ ਤੂੰ ਕਹਿੰਦਾ ਜੱਜ ਸਾਹਿਬ ਦੱਸੋ ਕਿ ਚਾ ਮੁਜਰਮ ਬੜਾ ਛੱਡ ਦੇ ਤੂੰ ਦੱਸੋ ਕਿਹੜਾ ਦਿਆ ਉਹਦੇ ਨਹੀਂ ਜਾਇ ਸਾਹਿਬ ਨੂੰ ਕੁਝ ਨਹੀਂ ਕਹਿਣਾ ਵਕੀਲਾਂ ਦੀ ਗੱਲ ਕਰ ਆਹੋ ਸਾਰੇ ਨਾਂ ਦੇ ਵਕੀਲ ਨੂੰ ਸਾਰੇ ਸਾਡੇ ਵਾਸਤੇ ਸਹੀ ਕਾਬਲੇ ਨਹੀਂ ਜਾਇ ਸਾਹਿਬ ਨੂੰ ਕੁਝ ਨਹੀਂ ਕਹਿਣਾ ਮਿੱਠੇ ਕੋਲ ਮਿੱਠਾ ਵਕੀਲ ਸੀਗਾ ਇਹਦੇ ਕੋਲ ਗਾਹਕ ਆ ਗਿਆ ਕਹਿੰਦਾ ਯਾਰ ਸਾਡੇ ਮਕਾਨ ਤੇ ਕਬਜ਼ਾ ਹੋ ਗਿਆ ਕਹਿੰਦਾ ਹੁਣ ਕਿੱਧਰ ਲੱਭ ਕੇ ਨਾ ਫਿਰ ਰੈਂਟ ਤੇ ਕੇਸ ਕੀ ਬੜਾ ਹੋਇਆ ਨਾ ਸੀ ਇੰਜ ਕਰਕੇ ਕਤਲ ਦਾ ਮੁਜਰਮ ਆ ਇੰਜ ਕਰਕੇ ਜੱਜ ਨੇ ਬਹਿਸ ਸ਼ੁਰੂ ਕੀਤੀ ਤੇ ਮੁਜਰਮ ਕਹਣਾ ਉਹ ਤਾਂ ਚੱਲ ਕੇ ਆਪਣਾ ਕੰਮ ਕਰ ਮੈਂ ਆਪੇ ਕਰ ਲਾਂਗਾ ਵੀ ਤੂੰ ਮਾਮਾ ਤੂੰ ਚੱਲ ਉਹ ਗੱਲ ਕਿਹੜੀ ਸੀ ਜਿਹੜਾ ਗੱਲ ਸੀ ਮੈਂ 500 ਚ ਕਰਾ ਦੇਣਾ ਸੀ ਕੰਮ ਫਿੱਕਾ ਵਕੀਲ ਸੀਗਾ ਆਪੇ ਆਪਣਾ ਕੋਲੇ ਫੈਸਲਾ ਕਰਦਾ ਸੀ ਕਤਲ ਦੇ ਮੁਜਰਮ ਕਹਿੰਦਾ ਚੱਲ ਦੌੜ ਜਾ ਕਤਲ ਕਰੀ ਚੱਲ ਭੱਜ ਜਾ ਜੱਜ ਜਾਵੇ ਫਿਰ ਹੁਣ ਤੂੰ ਉਹਨੂੰ ਪੁੱਛ ਲੈ ਯਾਰ ਇੰਜ ਕਰਕੇ नहीं सी पता लगता इंज करके बहस करने केस लड़ने तो जैसा ने कहा हेलो अपने मोबाइल की लाइट बंद करें जेब पे लाइट चलनी सी ਜੇਬ ਚ ਲੈਣ ਚੱਲ ਅੱਛਾ ਵਕੀਲ ਆ ਤੇ ਕੇਸ ਜਿੱਤ ਕੇ ਨਾ ਅਦਾਲਤ ਚਲਾਨ ਕਰ ਰਿਹਾ ਲੋ ਜੀ ਵਕੀਲ ਆ ਕਿਸੇ ਨੇ ਕੰਨ ਦੀ ਸਫਾਈ ਕਰਾਣੀ ਹੋਵੇ ਤੇ ਬਾਹਰ ਬੈਠੋ ਪਾਨਾ ਦਾ ਕੰਮ ਕਰਦਾ ਸੀ ਵਕੀਲ ਬਣ ਗਿਆ ਕੱਥੇ ਦਾ ਭਿੱਜੀ ਉਂਗਲੀ ਕਰੀ ਜਾਂਦੇ ਉੱਥੇ ਕੱਤੇ ਨੇ ਭੱਜੀ ਪਾਨਾ ਦਾ ਕੰਮ ਕਰਦਾ ਸੀ ਬਾਸ ਤੇ ਸਦਰ ਬਣ ਗਿਆ ਉਹ ਫੈਸਲੇ ਵਾਲਾ ਕਾਗਜ਼ ਆਇਆ ਤੇ ਉਹਨੂੰ ਐ ਬੰਦ ਕਰਕੇ ਫੜਾ ਗਿਆ ਸਾਈਕਲਾਂ ਦਾ ਕੰਮ ਕਰਦਾ ਸੀ ਕੇਸ ਆ ਗਿਆ ਬਹਿ ਕੇ ਲੜਨ ਦਿਆ ਹੁੰਦਾ ਬੋਲਾ ਵਕੀਲ ਸੀ ਉਹਦੀ ਬਹਿਸ ਨਹੀਂ ਸੁਣਨ ਦੇ ਆਪੀ ਬੋਲੀ ਜਾਂਦੇ ਆ ਨਾ ਦਾ ਵਕੀਲ ਬੋਲ ਪਾਗਲ ਹੋ ਗਿਆ ਯਾਰ ਪਾਨਾ ਦਾ ਕੰਮ ਕਰੇ ਸਦਰ ਬਣ ਗਿਆ ਤੇ ਕੈਪਟਨ ਵਾਲਾ ਦਾ ਐਪਨਰ ਬਣ ਕੇ ਖਿਤਾਬ ਕਰਨ ਲਿਆ ਕੌਮ ਦਾ ਨਹੀਂ ਆ ਸਹੀ ਸੀ ਵੀ ਬੋਲਾ ਵਕੀਲ ਸੀ ਬੋਲਦਾ ਵਕੀਲ ਆਪਣੀ ਬਹਿਸ ਕਰਕੇ ਖਲੋਤਾ ਤੇ ਨਾਲ ਵੀ ਨੂੰ ਕਹਿ ਰਿਹਾ ਤੁਸੀਂ ਵੀ ਬੋਲੋ जज ने कहता जज साहब ने कि 302 के तहत इनको सजा दी जाती है तो कहते हैं जी ਸਾਜੀ ਗੁੰਗੇ ਵਕੀਲ ਹੀ ਹੁੰਦੇ ਆ ਜਿਹੜੇ ਹਸ਼ਾਰੇ ਨਾਲ ਕੇਸ ਲੜਨ ਵਾਲੇ ਨਹੀਂ
ਨਹੀਂ ਹੋਣੇ ਚਾਹੀਦੇ ਆ। ਹੋ ਸਕਦਾ ਵੈਸੇ, ਲੇਕਿਨ ਹੁਣ ਜ਼ਰੂਰਤ ਨਹੀਂ ਨਹੀਂ ਹੈ। ਪੋਸੀਬਲ ਹੋਇਆ ਵਾ ਯਾਰ, ਕੁਝ ਵੀ ਹੋ ਸਕਦਾ। ਬੋਲਾ ਵਕੀਲ ਸੀ ਉਸਤਾਦ ਜੀ ਇਹ। ਜਿਹੜਾ ਜੱਜ ਨੇ ਕਿਹਾ ਕਿ ਇਹਨੂੰ ਸਜ਼ਾ ਵਾ, ਇਹਨੂੰ ਸਾਰੀ ਉਮਰ ਕੈਦ ਹੋਣੀ ਆ, ਤੇ ਅੱਗੋਂ ਕਹਿੰਦਾ ਸ਼ੁਕਰ ਆ ਬਚ ਗਿਆ। ਨਹੀਂ ਹੋ ਸਕਦਾ ਪੋਸੀਬਲ। ਨਹੀਂ ਗੋਲਾ ਵਕੀਲ ਸੀ ਤੇ ਬਹਿਸ ਬੁਸ ਕਰ ਕੁਰ ਕੇ ਨਾ, ਤੇ ਜੱਜ ਸਾਹਿਬ ਨੇ ਕੋਈ ਫੈਸਲਾ ਸੁਣਾਇਆ ਤੇ ਆਪਣੇ ਨਾਲ ਦੇ ਨੇ ਪੁੱਛਣ ਦਿਆ ਕੀ ਕਿਹਾ ਇਹਨਾਂ ਨੇ। ਇਹਨੇ ਹੁਣ ਕੀ ਕਿਹਾ? ਕਹਿੰਦਾ ਉਹ ਲੋ ਯਾਰ ਨਾਲੇ ਇੰਜ ਕਰਕੇ ਵਕੀਲ ਵਾਲਾ ਪੈਂਟ ਕੋਟ ਪਾਇਆ, ਨਾਲ ਤੂੰ ਪਾਣ ਵਾਲੀ ਟੈਂਕੀ ਜਿਹਨੂੰ ਦੀ ਸੰਦੂਕੜੀ ਜੋ ਘੈਂਟੇ ਡੋਲਾਂ ਪਾਈ। ਯਾਰ ਤੂੰ ਦੇਖਿਆ ਜਿਹੜਾ ਉਹ ਜਿਹੜੇ ਕਾਰਟੂਨ ਪਹਿਲੇ ਦੌੜਨ ਲੱਗਿਆ, ਪਹਿਲੇ ਲੱਤਾਂ ਐ ਕਰਕੇ 50 ਲੱਖ ਰੁਪਇਆ ਲੈ ਲਿਆ ਕਲਾਇੰਟ ਕੋ ਕਿ ਮੈਂ ਇਹਨੂੰ ਫਾਂਸੀ ਨਹੀਂ ਹੋਣ ਦਿੰਦਾ, ਤੇ ਜਦੋਂ ਜੱਜ ਸਾਹਿਬ ਨੇ ਕਿਹਾ ਨਾ ਕਿ ਵੀ ਸਜ਼ਾਏ ਮੌਤ, ਤੇ ਇੱਧਰ ਉੱਧਰ ਦੇਖ ਕੇ ਨਾ ਦਰਵਾਜ਼ਾ ਮੂੰਹ ਕਰਕੇ ਹੋ ਗਿਆ ਜੀ, ਕੋਟ ਵੀ ਉੱਥੇ ਰਹਿ ਗਿਆ। ਕੋਟ ਪਿੱਛੋਂ ਡਿੱਗਿਆ ਥੱਲੇ ਡੋਂ। ਮਿੱਠੇ ਨੇ ਵੀ ਵਕੀਲਾਂ ਦਾ ਕੋਟ ਪਾਇਆ, ਪੈਂਟ ਪਾਈ, ਥੱਲੇ ਕੋਕੇ ਵਾਲੇ ਬੂਟ ਪਾਏ ਹੋਏ। ਯਾਰ ਭਰਾ ਨੂੰ ਪਤਾ ਨਹੀਂ ਲੱਗਦਾ, ਥੱਕਿਆ ਵਕੀਲ ਸੀ, ਹੈਂਗਰ ਸਮੇਤ ਹੀ ਕੋਟ ਪਾਇਆ ਉਤੋਂ ਨਹੀਂ। ਅੱਛਾ ਇੱਥੇ ਐਂਕਰ ਵੀ ਫਸਿਆ ਹੈਂਗਰ ਤੋਂ ਬਾਹਰ ਆਉਂਦੇ ਆ। ਉਸਤਾਦ ਜੀ ਪਿੱਠਾ ਸੋਹਣਾ ਪੈਂਟ ਪੂਰਾ ਵਕੀਲਾਂ ਦਾ ਸ਼ੂਟ ਪਾ ਕੇ ਨਾ, ਥੱਲੇ ਵੱਡੀ ਲਾਲ ਰੰਗ ਦੀ ਕੁਆਟੀ ਚੱਪਲ ਪਾ ਕੇ ਲੇਕਿਨ ਸਾਜੀ ਉਹ ਜਿਹੜੇ ਸੀ ਨਾ, ਉਹ ਜੋਨੀ ਜੋਲੀ LLB ਉਹ ਜਿਹੜੇ ਚੋ ਮੋਟਾ ਜਿਹੇ ਨੇ, ਜਿਹੜਾ ਕਹਿੰਦਾ ਉਹ ਜੱਜ ਸਾਹਿਬ ਜਿਹੜੇ ਕਿਹੜੇ? ਬਾਤ ਹੈ। ਉਹ ਜੱਜ ਦੀ basically act ਅਕਸ਼ੇ ਕੀਤਾ। ਕੁਮਾਰ ਸਾਹਿਬ ਨੇ ਉਹਨਾਂ ਨਹੀਂ ਕੀਤੀ। ਆਹੋ ਯਾਰ ਸ਼ੁਕਲਾ ਸਾਹਿਬ ਉਹਨਾਂ ਦਾ ਸ਼ੁਕਲਾ। ਕੀ ਬਾਤ ਹੈ ਉਸਤਾਦ ਜੀ। ਉਸਤਾਦ ਜੀ ਕੀ ਬਾਤ ਹੈ ਉਸ ਬੰਦੇ ਬੜਾ ਦੀ। ਸ਼ੁਕਲਾ ਲੱਗਦੇ ਹੋ। ਕਿਹੜੇ ਸ਼ੁਕਲਾ ਸਾਹਿਬ? ਉਹ ਜਿਹੜੇ ਕਹਿੰਦੇ ਯਾਰ दे देता हूँ टाइम, चुप करके यार लड़ने की बात ना करो यार। पैसे भी रात के 2 बज गए इधर। हाय हाय। ਉਹ ਮੋਟਾ ਜਿਹਾ अभी घर जाके क्या करेंगे, चलो ना पेश करो कहना कोई। ਮੁੰਸ਼ੀ ਜੀ ਤੇ ਉਹਨਾਂ ਦੀ ਸ਼ਕਲ ਬੜੀ ਮਿਲਦੀ ਸਾਜ। पीके फिल्म च भी उन्होंने कीता है। ਸੰਜੇ ਦੱਤ ਦੀ ਫਿਲਮ ਚ ਮੁੰਸ਼ੀ ਜੀ ਨਹੀਂ ਹੈ, ਅਮਿਤਾਭ ਬੱਚਨ ਦੀ ਫਿਲਮ ਚ। शराबी फिल्म से ओम प्रकाश साहब। नहीं ओम प्रकाश साहब। ਓਮ ਪ੍ਰਕਾਸ਼ ਆ। और मुंशी ने कहते बात को जितना बढ़ाओगे वजन उतना बढ़ता जाएगा। ओए होए। नहीं सुनाते इस मुंशी साहब जी साहब। पंडित की ऐसी की तैसी मैं खुद पंडित बन जाऊंगा। ਤੁਹਾਡਾ ਯਾਰ ਕਰਦਾ ਹੁੰਦਾ ਸੀ ਉਸਤਾਦ ਜੀ। ਆ ਯਾਸਰ ਨਹੀਂ ਉਹ ਸਾਰੇ ਹੀ ਕਰਦੇ ਨੇ, ਹੋਰ ਬੜੇ ਆਰਟਿਸਟ ਕਰਦੇ ਨੇ। ਕਾਸ਼ਪ ਪ੍ਰਿੰਸ। ਅੱਛਾ ਉਸਤਾਦ ਜੀ ਮੈਨੂੰ ਨਾ ਮੈਨੂੰ ਸ਼ੌਕ ਲੱਗਾ ਮਿੱਠਾ ਜੀ। हो कितना लगा भाई तुसी गए कि उथे? ਮੈਂ ਉਸਤਾਦ ਜੀ ਇੱਕ ਬੰਦਾ ਹੈ ਨਾ ਉਸਤਾਦ ਜੀ, ਮੈਂ ਮਿਲਿਆ ਬਕਾਇਦਾ ਉਹਦੇ ਨਾਲ। ਉਸਤਾਦ ਜੀ ਉਸ ਕਰੈਕਟਰ ਨੇ ਕੀ ਕੀਤਾ, ਉਹਦੇ ਔਲਾਦ ਨਹੀਂ ਸੀ ਹੈ, ਉਹਨੇ ਇੱਕ ਹਾਕੀ ਤੇ ਇੱਕ ਬੱਲਾ ਰੱਖਿਆ ਹੋਇਆ। ਉਹ ਉਹਨੂੰ ਹੀ ਸਾਰਾ ਕੁਝ ਸਮਝਦਾ ਸੀ। ਬੇਟੀ ਬੇਟਾ ਸਮਝ लो जी बेटा ਨਹੀਂ ਉਹਨਾਂ ਨੂੰ ਮੀਆਂ ਬੀਵੀ ਸਮਝਦਾ ਸੀ। ਉਹਨਾਂ ਨਾਲ ਗੱਲਾਂ ਕਰਦਾ ਸੀ, ਸਾਰਾ ਕੁਝ ਕਰਦਾ ਸੀ। ਇੱਕ ਦਿਨ ਕਹਿੰਦਾ ਆਪਾਂ ਘਰ ਗਿਆ ਤੇ ਬੱਲਾ ਡਿੱਗਿਆ ਹੋਇਆ ਤੇ ਹਾਕੀ ਨੂੰ ਬੋਲਣ ਲੱਗ ਪਿਆ। ਕੱਲਾ ਹੀ ਰਹਿੰਦਾ ਸੀ ਉਸਤਾਦ ਜੀ। ਹਾਕੀ ਨੂੰ ਦੈਟਸ ਪੋਸੀਬਲ। साइको पेशेंट ਕਿਸ ਤਰ੍ਹਾਂ ਉਹ ਇਹ ਯਾਰ ਤੁਸੀਂ ਸਾਈਕੋ ਸੀ ਕੌਣ? ਪਹਿਲੇ ਤਾਂ ਤੂੰ ਕਾਸ਼ਪ ਪ੍ਰਿੰਸ ਦਾ ਨਾਂ ਲਿਆ ਨਾ, ਮੈਨੂੰ ਉਹ ਯਾਦ ਆ ਗਿਆ ਹੁਣ ਵਿਚਾਰਾ। ਮੇਰਾ ਬੜਾ ਅੱਛਾ ਯਾਰ, ਬੜਾ ਅੱਛਾ ਆਰਟਿਸਟ ਸੀ ਕਾਸ਼ਪ ਪ੍ਰਿੰਸ। ਸਾਡੇ ਸਾਰਿਆਂ ਦੇ ਹਿੱਟ ਹੁੱਟ ਹੋਣ ਤੋਂ ਪਹਿਲੇ ਉਹ ਹਿੱਟ ਹੋ ਗਿਆ ਵਿਚਾਰਾ। ਉਸਤਾਦ ਜੀ ਮੈਂ ਵਿਆਹ ਤੇ ਪ੍ਰੋਗਰਾਮ ਤੇ ਗਿਆ ਲਾਹੌਰ, ਮੈਂ ਮਿਕਰੀ ਕਰਦਾ ਸੀ। ਛੱਤ ਕਰੀ ਉਮਰ ਸ਼ਰੀਫ ਸਾਹਿਬ ਦਾ ਸ਼ੋਅ ਸੀ ਜੀ। ਹਸੋ ਉਮਰ ਸ਼ਰੀਫ ਹਾਜ਼ਰ ਹੋ। ਨਹੀਂ ਆਹੋ ਕੈਸਾ ਹੰਸਨਾ ਮਨਾ ਇਸ ਤਰ੍ਹਾਂ ਦਾ ਕੋਈ ਉਹਨਾਂ ਦਾ ਸੀ ਹਮਸਾ ਕੰਪੀਟੀਸ਼ਨ, ਹੋ ਤਾਂ ਸਾਹਮਣੇ ਹੈ ਇਸ ਤਰ੍ਹਾਂ ਇਸ ਤਰ੍ਹਾਂ ਦਾ ਸੀ। ਉਹਦੇ ਚ ਵਿਨ ਕੀਤਾ ਸੀ ਉਹਨੇ, ਕਾਸ਼ਪ ਪ੍ਰਿੰਸ ਨੇ। ਤੇ ਉਹ ਬੜਾ ਅੱਛਾ ਮੇਰਾ ਦੋਸਤ ਸੀ। ਤੇ ਉਹ ਵਿਚਾਰਾ ਸ਼ਾਦੀ ਤੇ ਗਿਆ, ਪਾਰਕ ਦੇ ਵਿੱਚ ਸ਼ਾਦੀ, ਤੇ ਪਾਰਕ ਦੇ ਦਰਮਿਆਨ ਚ ਮੇਰਾ ਖਿਆਲ ਉਹਨਾਂ ਨੇ ਕੰਧ ਜੀ ਕੀਤੀ ਸੀ ਇੱਟਾਂ ਦੀ, ਥੱਲੇ ਕੋਈ ਜ਼ਮੀਨ ਪੋਲੀ ਟੈਪ ਹੀ ਸੀ। ਤੇ ਉਹ ਆਪਣੀ ਪਰਦਾ ਮੇਲ ਫੀਮੇਲ ਦਾ ਇਦਾਂ ਪਾਰਟੀਸ਼ਨ, ਤੇ ਉਹ ਸ਼ਾਦੀ ਹੋ ਗਈ, ਨਿਕਾਹ ਹੋ ਗਿਆ, ਦੁਲਹਨ ਦੁਲਹਾ ਸਾਰੇ ਬੈਠੇ, ਤੇ ਪੂਰੀ ਕੰਧ ਹੀ ਉੱਪਰ ਆ ਗਈ। ਜਦੋਂ ਕੰਧ ਉੱਪਰ ਆਈ ਤੇ ਤਾਰਾਂ ਵੀ ਬੰਦ, ਲਾਈਟਾਂ ਵੀ ਬੰਦ। ਹੁਣ ਪਤਾ ਨਾ ਲੱਗੇ ਉੱਥੇ ਕਿ ਵੀ ਥੱਲੇ ਕੋਲ ਕਿੱਥੋਂ ਚੁੱਕਣਾ ਵਾ, ਕਿਹਨੂੰ ਚੁੱਕਣਾ। ओए होए ਉਹ ਵਿਚਾਰੀ ਦੁਲਹਨ ਵੀ, ਦੁਲਹਾ ਵੀ ਉੱਥੇ, ਕਾਸ਼ਪ ਪ੍ਰਿੰਸ ਵੀ ਵਿਚਾਰਾ ਕੁਛ ਦੇਰ ਹਸਪਤਾਲ ਰਿਹਾ, ਉਸ ਤੋਂ ਬਾਅਦ ਡੈਥ ਹੋ ਗਈ ਉਹਦੀ। ਉਸਤਾਦ ਨੂੰ ਉਤਰਮ ਉਹ ਲੱਕੀ ਡੀਅਰ ਸਾਹਿਬ ਕਿੰਨੇ ਲੱਕੀ ਰੇ। ਉਹ ਕਹਿੰਦੇ ਯਾਰ ਮੈਂ ਸਿਗਰਟ ਪੀ ਕੇ ਆਇਆ, ਤੇ ਸਿਗਰਟ ਪੀਣ ਬਾਹਰ ਨਿਕਲ ਗਏ ਤੇ ਪਿੱਛੋਂ ਕੰਧ ਡਿੱਗ ਗਈ। ਇਦਾਂ ਹੋਇਆ ਮੇਰਾ ਦੋਸਤ ਸੀ। ਮੈਂ नहीं ਵੀ तो ਉਸਤਾਦ ਜੀ ਨਾਲ कई ਬੜੇ बंदे ਡਰਾਮੇ ना ਕੀਤੇ। मोज ਸਾਦਾ सादा ਵੀ ਹੋ ਸਕਦਾ ਬਾਹਰ ਉਹਨਾਂ ਨੂੰ ਪਤਾ ਹੋਵੇ, ਸਿਗਰਟ ਪੀਣ ਬਾਹਰ ਆਏ ਤੇ ਜਦੋਂ ਕਾਂਡੇਗੀ ਮੁੰਡੇ ਨੂੰ ਕਹਿ ਰਹਿਣ ਪਤਾ ਕੱਢੇਗੀ। ਨਹੀਂ ਉਸਤਾਦ ਜੀ ਉਹ ਵੀ ਫੌਤ ਹੋ ਗਏ। ਅੱਲਾ ਮਾਫੀ ਦੇ ਅੱਲਾਹ ਪਾਕ ਬਖਸ਼ੇ। ਉਸਤਾਦ ਜੀ ਇਹ ਬਹਾਨਾ ਹੀ ਬਣਨਾ ਹੁੰਦਾ, ਇਹੀ ਗੱਲ ਹੈ। ਠੀਕ ਹੈ ਨਾ। ਲੇਕਿਨ ਉਸਤਾਦ ਜੀ ਉਸ ਗੱਲ ਨੇ ਮੈਨੂੰ ਬੜਾ ਸ਼ੌਕ ਕੀਤਾ ਸਰ, ਉਹ ਬੱਲੇ ਵਾਲੀ ਤੇ ਹਾਕੀ ਵਾਲੀ ਗੱਲ। ਨਹੀਂ ਇਹ ਹੁੰਦਾ ਵਾ ਯਾਰ। ਇਹ ਤੁਸੀਂ ਸਾਕੋ। ਉਹ ਭਾਈਜਾਨ ਤੁਸੀਂ ਦੇਖ ਲਓ ਨਾ, ਤੁਸੀਂ ਕਾਸਟਵੇ ਫਿਲਮ ਵੇਖ ਲਓ, ਉਹਦੇ ਜੋ ਫੁੱਟਬਾਲ ਨਹੀਂ ਫੜ ਲੈਂਦਾ ਹਾਂ ਤੇ ਫੁੱਟਬਾਲ ਦੇ ਨਾਲ ਹੀ ਲੱਗਾ ਰਹਿੰਦਾ, ਉਹਦੀਆਂ ਚੀਕਾਂ ਸੁਣ ਜਦੋਂ ਐਂਡ ਤੇ ਫੁੱਟਬਾਲ ਜਾਂਦਾ ਦੂਰ, ਇੰਨਾ ਜ਼ਿਆਦਾ ਉਹਦੇ ਨਾਲ ਉਹ ਅਟੈਚ ਹੋ ਜਾਂਦਾ। ਉਹ ਕਰੈਕਟਰ ਕਹਿੰਦਾ ਉਹ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਹਾਕੀ ਗੱਲਾਂ ਕਰ ਰਹੀ ਹੈ, ਬੱਲਾ ਗੱਲਾਂ ਕਰ। ਭਾਈਜਾਨ ਉਹ ਆਪੇ ਹੀ ਤੁਸੀਂ ਕਰਦੇ ਹੁੰਦੇ। ਮੈਂ ਨਹੀਂ ਕਹਿੰਦਾ ਤੇ ਕਿ ਮੈਂ ਆਪਣੀ ਮੋਟਰਸਾਈਕਲ ਨਾਲ ਗੱਲਾਂ ਕਰਦਾ ਹੁੰਦਾ,
ਉਹ ਤੁਸੀਂ ਆਪੇ ਹੀ ਜਵਾਬ ਦੇ ਲੈਂਦੇ ਹੋ ਆਪਣਾ ਉਹਨੂੰ ਕਰੈਕਟ ਯਾਰ ਜਿਹੜਾ ਮੇਰੇ ਨਾਲ ਕੱਲ ਕੰਮ ਹੋਇਆ ਹਾਂਜੀ ਨੋਨੀ ਚੁੱਪ ਸਾਜੀ ਮੈਂ ਤੁਹਾਡੇ ਕੋਲ ਨੋਨੀ ਸੀ ਖੁਦਾ ਦੀ ਕਸਮ ਜੈਨੂਨ ਮੈਂ ਕੱਲ ਦਾ ਪਰੇਸ਼ਾਨ ਹੋਇਆ ਕੀ ਇਹ? ਯਾਰ ਫੈਸਲ ਸਾਹਿਬ ਮੈਂ ਅੰਦਰ ਸੁੱਤਾ ਵਾਂ ਹਾਂ ਠੀਕ ਹੈ ਜੀ ਮੈਂ ਸੁੱਤਾ ਵਾਂ ਤੇ ਮੇਰੀ ਅੱਖ ਖੁੱਲ ਗਈ ਹੈ ਯਾਨੀ ਮੈਨੂੰ ਕਨਫਰਮ ਆ ਕਿ ਵੀ ਇਹ ਕਮਰਾ ਮੇਰਾ ਤੇ ਅੱਖ ਖੁੱਲ ਗਈ ਹੈ ਤੇ ਮੈਂ ਸੁੱਤਾ ਹਾਂ ਤੇ ਬਿਲਕੁਲ ਨਾ ਮੇਰੇ ਇੰਜ ਬੈਕ ਸਾਈਡ ਤੋਂ ਯਾਨੀ ਮੈਂ ਇੰਜ ਪਾਸਾ ਲੈ ਕੇ ਸੁੱਤਾ ਨਾ ਤੇ ਇੱਧਰ ਬੈੱਡ ਤੋਂ ਨਾ ਕੱਪ ਜਾਂ ਗਲਾਸ ਜਾਂ ਪਿਰਚ ਟੈਪ ਦੀ ਜਿਹੜੀ ਚੀਨੀ ਦੀ ਕੋਈ ਚੀਜ਼ ਥੱਲੇ ਡਿੱਗ ਕੇ ਟੁੱਟੀ ਹੈ ਜਿਵੇਂ ਕੋਈ ਮੇਰਾ ਅਕਸਰ ਹੱਥ ਵੱਜ ਜਾਂਦਾ ਕੱਪ ਡਿੱਗ ਪਿਆ ਠਾ ਤੇ ਦਰਵਾਜ਼ਾ ਬੰਦ ਆ ਤੇ ਮੈਂ ਇਕੱਲਾ ਹੀ ਅੰਦਰ ਸੁੱਤਾ ਤੇ ਮੇਰੇ ਲਾਗੇ ਡਿੱਗੀ ਠਾ ਤੇ ਮੈਂ ਥੋੜਾ ਜਿਹਾ ਨਾ ਮੈਂ ਦੇਖ ਰਿਹਾ ਕਿ ਯਾਰ ਇਹ ਜਿੱਦਾਂ ਡਿੱਗੀ ਹੈ ਨਾ ਇਦਾਂ ਮੈਂ ਤੇ ਬਿਲਕੁਲ ਸਾਇਲੈਂਟ ਆ ਮਤਲਬ ਸਾਇਲੈਂਟ ਕਹਿ ਰਿਹਾ ਸਟਿਲ ਆ ਮੈਂ ਤੇ ਸਟਿਲ ਆ ਬਿਲਕੁਲ ਤੇ ਇਹ ਜਿਹੜੀ ਚੀਜ਼ ਡਿੱਗੀ ਆ ਇਹ ਕਨਫਰਮ ਜਾਂ ਤੇ ਬਿੱਲੀ ਹੈ ਇੱਥੇ ਯਾਨੀ ਮੈਂ ਹਿਸਾਬ ਲਾ ਰਿਹਾ ਕਿ ਬਿੱਲੀ ਹੈ ਲੇਕਿਨ ਬਿੱਲੀ ਮੈਂ ਕਿਹਾ ਮੈਨੂੰ ਕੋਈ ਆਹਟ ਨਹੀਂ ਫੀਲ ਹੋ ਰਹੀ ਕੋਈ ਗੱਲਬਾਤ ਨਹੀਂ ਤੇ ਮੈਂ ਬੜੇ ਹਿਸਾਬ ਨਾਲ ਇੰਜ ਕਰਕੇ ਇੰਜ ਦੇਖਿਆ ਤੇ ਕੋਈ ਵੀ ਨਹੀਂ ਤੇ ਮੈਂ ਹੁਣ ਥੱਲੇ ਨਹੀਂ ਵੇਖਿਆ ਕਿ ਇਹ ਮੈਨੂੰ 101% ਕਨਫਰਮ ਆ ਕਿ ਥੱਲੇ ਕੋਈ ਚੀਜ਼ ਡਿੱਗ ਕੇ ਟੁੱਟੀ ਤੇ ਮੈਂ ਇਸ ਤੋਂ ਥੱਲੇ ਵੇਖਿਆ ਹੀ ਨਹੀਂ ਦੱਸਿਆ ਤੇ ਮੈਂ ਬੈਲ ਮਾਰੀ ਹੈ ਤੇ ਕਾਲੂ ਆਇਆ ਅੰਦਰ ਨਹੀਂ ਉਸਤਾਦ ਜੀ ਪਹਿਲੇ ਮੈਂ ਆ ਇਹ ਆਏ ਨੋਨੀ ਤੁਸੀਂ ਕਿਹਾ ਪੈਰ ਦੇ ਨਾਲ ਕੋਈ ਸ਼ਾਇ ਮਰਵਾ ਲਈ ਤੇ ਕੱਪ ਕੱਪ ਡਿੱਗਾ ਲਿਆ ਹਾਂ ਮੈਂ ਕਿਹਾ ਕੱਪ ਟੁੱਟਾ ਪੈਰ ਤੇ ਨਾ ਮਰਵਾ ਲਈ ਫਿਰ ਕਾਲੂ ਆਇਆ ਫਿਰ ਇਹ ਦੋ ਥੱਲੇ ਦੇਖਿਆ ਇਹਨਾਂ ਨੇ ਕਿਹਾ ਜੀ ਕੱਪ ਕੁਛ ਲੈਟ ਨਹੀਂ ਮਾਲ ਕੇ ਬੈਠ ਮੈਂ ਕਿਹਾ ਨਹੀਂ ਯਾਰ ਤੇ ਇਹਨਾਂ ਨੇ ਦੇਖਿਆ ਕੁਛ ਨਹੀਂ ਮੈਂ ਨੇ ਕਰਕੇ ਦੇਖਿਆ ਫਿਰ ਮੈਂ ਕਾਲੂ ਨੂੰ ਕਿਹਾ ਕਾਲੂ ਬੈਕ ਸਾਈਡ ਤੇ ਦੇਖ ਹਾਂਜੀ ਕਾਲੂ ਨੇ ਉਧਰ ਵੀ ਲਾਈਟ ਮਾਰ ਕੇ ਦੇਖਿਆ ਤੇ ਕੁਛ ਵੀ ਨਹੀਂ ਜੋ ਕੈਮਰੇ 'ਚ ਦੇਖਿਆ ਨੀ? ਮਿੱਠੇ ਨੂੰ ਵੀ ਮੈਂ ਗਿਆ ਮੈਂ ਕਿਹਾ ਮਿੱਠੇ ਲੈਟ ਮਾਰ ਕੇ ਦੇਖੀ ਜੀ ਕੈਮਰੇ 'ਚ ਦੇਖਦਾ ਮਿੱਠਾ ਕਮਰੇ 'ਚ ਨਹੀਂ ਵੜਿਆ ਹਾਂ ਉਸਤਾਦ ਜੀ ਇਸ ਤਰ੍ਹਾਂ ਹੀ ਹੈ। ਉਹ ਇੱਕ ਦਿਨ ਉਹ ਘਰ ਆਇਆ ਤੇ ਹਾਕੀ ਘਰ ਨਹੀਂ ਸੀ ਹੈ। ਫਿਰ ਉਹਨੇ ਬੱਲੇ ਨੂੰ ਗਾਲਾਂ ਕੱਢੀਆਂ ਕਹਿੰਦਾ ਕਿੱਥੇ ਗਈ? ਹਾਕੀ ਬੋਲੇ ਸਟੇਡੀਅਮ ਬੱਲੇ ਨੂੰ ਕਿਹਾ ਕੁੱਤਿਆ ਬੱਲਿਆ ਹਾਂ ਕਿੱਥੇ ਗਈ ਹਾਕੀ ਹਾਂ ਨਹੀਂ ਮੈਂ ਤੁਹਾਨੂੰ ਦੱਸਿਆ ਨਹੀਂ ਤੂੰ ਕਾਸਟਵੇ ਫਿਲਮ ਦੇਖ ਉਹ ਜਿਹਦੇ 'ਚ ਫੈਡੈਕਸ ਦਾ ਜਹਾਜ਼ ਡਿੱਗਦਾ ਵਾ ਤੂੰ ਕੱਲਾ ਹੀ ਵੱਜਦਾ ਜਜ਼ੀਰੇ ਤੇ ਤੂੰ ਇੱਕ ਫੁੱਟਬਾਲ ਦੇ ਨਾਲ ਪਿਆਰ ਪਾ ਲੈਂਦਾ ਕਿੰਨੇ ਸਾਲ ਰਹਿੰਦਾ ਉਸ ਫੁੱਟਬਾਲ ਦੇ ਨਾਲ ਫਿਰ ਜਦੋਂ ਵਾਪਸ ਜਾਣਾ ਤਾਂ ਉਹਦਾ ਫੁੱਟਬਾਲ ਡਿੱਗ ਪੈਂਦਾ ਉਹਦੇ ਤੋਂ ਉਹ ਜਿਹੜਾ ਉਹਨੇ ਬਣਾਈ ਦੀ ਕਸ਼ਤੀ ਟਾਈਪ ਦੀ ਸਾਜੀ ਤੇ ਫੁੱਟਬਾਲ ਜਦੋਂ ਉਹਦਾ ਡਿੱਗ ਕੇ ਦੂਰ ਜਾਂਦਾ ਤੇ ਫਿਰ ਚੀਕਾਂ ਚਾਂਗਰਾ ਰੋਂਦਾ ਵੇਖੀ ਕਿੱਦਾਂ ਉਸਤਾਦ ਜੀ ਇਹ ਸਾਰੀ ਤੁਹਾਡੀ ਗੱਲ ਆ ਤੁਸੀਂ ਦਿਲ ਕਰੇ ਸਕੇ ਭਰਾ ਦੇ ਮਰੇ ਤੇ ਤੁਹਾਡੇ ਅੱਖ ਨਾਲ ਅਥਰੂ ਨਾ ਨਿਕਲੇ ਦਿਮਾਗ 'ਚ ਗੱਲ ਬਹਿ ਜਾਂਦੀ ਦਿਲ ਕਰੇ ਤੁਹਾਡੀ ਇੱਕ ਮਤਲਬ ਕਿ ਨਿੱਕੀ ਜੀ ਕੋਈ ਚੀਕ ਗਵਾਚ ਗਈ ਤੇ ਤੁਸੀਂ ਰੋਈ ਜੋ ਕਿ ਵੀ ਹੈਗੀ ਇਹ ਅਟੈਚਮੈਂਟ ਦੀ ਗੱਲ ਹੈ ਤਾਂ ਹੀ ਸਾਡੇ ਮਲੇ ਕੋਈ ਗੱਲ ਨਹੀਂ ਹੈਗੀ ਮਲੇ ਇੱਕ ਮਸਤ ਟੈਪ ਸੀ ਪਾਗਲ ਟੈਪ ਉਹ ਇੱਕ ਵਟਾ ਰੱਖ ਕੇ ਉਹਨਾਂ ਗੱਲਾਂ ਕਰਦਾ ਸੀਗਾ ਹੁਣ ਤੂੰ ਜੱਟਾ ਰਿਹਾ ਤੂੰ ਮਤਲਬ ਕਿਹਾ ਉਹ ਇਦਾਂ ਕਰਦਾ ਵਿਚਾਰਾ ਨਹੀਂ ਸਹੀ ਮਦਦ ਤੇ ਉਸਤਾਦ ਜੀ ਦੀ ਉਸ ਗੱਲ ਦਾ ਆਂਦਾ ਜਦੋਂ ਕਹਿੰਦੇ ਉਹ ਨਾਲ ਪੂਰੀ ਫੈਮਿਲੀ ਭਾਈ ਉਹਨੇ ਹਾਂ ਉਹ ਜਿਹੜਾ ਸਾਡੇ ਉੱਤੇ ਮਹੱਲੇ ਹੁੰਦਾ ਸੀ ਉਹ ਜਿੱਥੇ ਉਹਦਾ ਸੋਚ ਫਸੀ ਸੀ ਨਾ ਉਹ ਜਿਹਦੇ ਨਾਲ ਗੱਲ ਕਰ ਰਿਹਾ ਸੀ ਆਪਣੇ ਸਹੁਰਿਆਂ ਦੇ ਘਰ ਦੀ ਉਹਦੀ ਬੁੱਢੀ ਨੇ ਕੋਈ ਉਹਦੇ ਨਾਲ ਆਈਟਮ ਕੀਤੀ ਸੀ ਤੇ ਵਿਚਾਰਾ ਫਿਰ ਗਿਆ ਉਹਦੇ ਚ ਹੀ ਫਸੇ ਉਹ ਜਿਹੜੀ ਹਾਂ ਉਹ ਜਦੋਂ ਗੱਲ ਕਰਦੇ ਸੀ ਨਾ ਉਹਦੇ ਚ ਮੇਨ ਹੁੰਦਾ ਸੀ ਕਿ ਉਹ ਆਪਣੀ ਸੱਸ ਨਾਲ ਗੱਲ ਕਰ ਰਿਹਾ ਯਾਨੀ ਇਹ ਉਹਦੀ ਸੱਸ ਬੋਲ ਰਹੀ ਹੈ ਇਹ ਉਹਦੀ ਬੁੱਢੀ ਬੋਲ ਰਹੀ ਹੈ ਤੇ ਵਿੱਚ ਓਵਰਲੈਪ ਵੀ ਰੋਕ ਰਿਹਾ ਉਹ ਵੀ ਰੋਕ ਰਿਹਾ ਤੇ ਸਾਹਮਣੇ ਵਾਸ਼ਰੂਮ ਵੀ ਆ ਤੇ ਵਾਸ਼ਰੂਮ ਚੋਂ ਕੋਈ ਨਿਕਲ ਰਿਹਾ ਜਾ ਰਿਹਾ ਕੋਈ ਬੱਚੇ ਖੇਡ ਉਹਨਾਂ ਨੂੰ ਵੀ ਬਾਹਰ ਯਾਨੀ ਉਹਦੇ ਪੂਰਾ ਦਿਮਾਗ ਦੇ ਵਿੱਚ ਉਹਦੀ ਗੇਮ ਚੱਲਦੀ ਸੀ ਉਹਨੇ ਆਪੇ ਅੱਜ ਤਾਂ ਤੂੰ ਨਹੀਂ ਕੀਤਾ ਉਹਨੇ ਬਾਹਰ ਥੜੀ ਤੇ ਬੈਠਿਆ ਵੀ ਕਰਦੇ ਰਹਿਣਾ ਕਿ ਇਹਨੂੰ ਮੈਂ ਦੇਖੋ ਇਹਨੂੰ ਮੈਂ ਜਦੋਂ ਗੱਲ ਕੀਤੀ ਇਹਨੂੰ ਬੋਲ ਤੂੰ ਪਹਿਲੇ ਕਰ ਲਗਾ ਯਾਨੀ ਇਹ ਦੱਸ ਰਿਹਾ ਸੀ ਕਿ ਹੁਣ ਉਹਨੇ ਗੱਲ ਸ਼ੁਰੂ ਕੀਤੀ ਸੱਸ ਨਾਲ ਤੇ ਉਹ ਪਹਿਲੇ ਬੋਲ ਪਈ ਤੇ ਉਹ ਚੁੱਪ ਕਰ ਗਿਆ ਤੇ ਕੱਲਾ ਹੀ ਚੁੱਪ ਕਰ ਗਿਆ ਤੇ ਹੁਣ ਚੁੱਪ ਕੀਤਾ ਤੇ ਉਹਨੇ ਕਹਿਣਾ ਕਰ ਲਓ ਗੱਲ ਤੂੰ ਪਹਿਲੇ ਕਰ ਲੈ ਮੈਂ ਬਾਅਦ ਚ ਕਰ ਲੈਣਾ ਤੇ ਇਹ ਕਰਦਾ ਤੇ ਉਹਨੇ ਕਹਿਣਾ ਇਹਦੇ ਤੁਸੀਂ ਬਾਹਰ ਚਲੇ ਜਾ 2 ਮਿੰਟ ਯਾਨੀ ਪੂਰਾ ਘਰ ਮੈਨੇਜ ਕਰਦਾ ਸੀ ਹਾਂ ਜੀ ਹੋ ਸਕਦਾ ਸਫਰ ਦੇ ਵਿੱਚ ਸਾਰੇ ਹਾਂ ਯਾਰ ਇਹ ਬੜੀ ਗੇਮ ਹੁੰਦੀ ਦਿਮਾਗ ਦੀ ਯਾਰ ਉਸਤਾਦ ਜੀ ਇਹ ਦਿਮਾਗ ਦੀ ਉਹ ਗੇਮ ਸੀ ਉਹਨੇ 33 ਸਾਲ ਪੱਥਰ ਇਕੱਠਾ ਕਰਕੇ ਆਪਣਾ ਮਹਿਲ ਬਣਾਇਆ ਉਹ ਅੱਜ ਗਵਰਨਮੈਂਟ ਨੇ ਲੋਕਾਂ ਦੇ ਫਿਰਨ ਤੁਰਨ ਹਾਂ ਪੱਥਰਾ ਕਰਕੇ ਉਹਨੇ ਪੱਤਰੇ ਪੱਥਰੇ ਉਹਦੀ ਡੈਡੀਕੇਸ਼ਨ ਸੀ ਉਸਤਾਦ ਜੀ ਮੈਂ ਨਾ ਕਰੈਕਟਰ ਵੇਖਿਆ ਇੱਕ ਇਹਦੇ ਪਿੱਛੇ ਤੁਹਾਡੀ ਮੁਸਤਕਿਲ ਮਜ਼ਾਜੀ ਹੈ ਮੇਨ ਵਜ੍ਹਾ ਇਰਾਦਾ ਹਰ ਬੰਦਾ ਕਰਦਾ ਵਾ ਲੇਕਿਨ ਉਹ ਇਰਾਦਾ ਟੁੱਟ ਜਾਂਦਾ ਵਾ ਕਿਸੇ ਦਾ ਘੰਟੇ ਬਾਅਦ ਕਿਸੇ ਦਾ 2 ਘੰਟੇ ਬਾਅਦ ਕਿਸੇ ਦਾ ਮਹੀਨੇ ਬਾਅਦ ਉਹਦੀ ਮੁਸਤਕਿਲ ਮਜ਼ਾਜੀ ਚੈੱਕ ਕਰ ਕਿ 33 ਸਾਲ ਉਹਨੇ ਇੱਕ ਟੈਂਪੋ ਰੱਖ ਲਈ ਉਸ ਟੈਂਪੋ ਤੇ ਕਰੀ ਜਾ ਰਿਹਾ ਲੇਕਿਨ ਇਹ ਆਪਣਾ ਕੰਮ ਵੀ ਕਰ ਰਿਹਾ ਡਾਕ ਵੀ ਦੇ ਕੇ ਆ ਰਿਹਾ ਰਾਤ ਨੂੰ ਆ ਕੇ ਉਹ ਉਧਰ ਕੰਮ ਕਰ ਰਿਹਾ ਕੈਸੀ ਗੱਲ ਇੰਜ ਕਰਕੇ ਤੁਹਾਨੂੰ ਡਾਕ ਛੁੱਟੀ ਆ ਤੇ ਨਾਲ ਬਾਜੀ ਮਿੰਟ ਲੈ ਚੱਲਾਂ ਤੁਹਾਡੀ ਟਿਕਟ ਵੀ ਲੈ ਗਿਆ ਨਹੀਂ 99000 ਘੰਟੇ ਉਹਨੇ ਲਗਾਤਾਰ ਕੰਮ ਕੀਤਾ ਉਹਦੀ ਜ਼ਿੰਦਗੀ 'ਚ ਉਹਨੂੰ ਕੋਈ ਰਿਵਾਰਡ ਨਹੀਂ ਮਿਲਿਆ ਤੇ ਹੁਣ ਜਿਹੜੀ ਉਹਦੀ ਜਗ੍ਹਾ ਵਾ ਉਹ ਗਵਰਨਮੈਂਟ ਨੇ ਆਪਣੀ ਅੰਡਰ ਲੈ ਕੇ ਉਹਨੂੰ ਇੱਕ ਸਿਆਸਤੀ ਮੁਕਾਮ ਕਰਾ ਦਿੱਤਾ ਦਾਨਿਸ਼ ਭਾਈ ਮੈਂ ਤੁਹਾਨੂੰ ਗੱਲ ਕਹੀ ਸੀ ਕਦੀ ਕਿਸੇ ਬੰਦੇ ਨੇ ਬਗੈਰ 6 ਵਜੇ ਤੋਂ ਵੱਡਾ ਕੰਮ ਨਹੀਂ ਕੀਤਾ 6 ਵਜੇ ਆ ਜਾਂ ਕੋਈ ਤੰਗੀ ਹੋਈ ਆ ਜਾਂ ਕੋਈ ਇਸ਼ਕ 'ਚ ਹੋਇਆ ਜਾਂ ਕੋਈ
ਲਰਜ਼ਤ ਖੇਸ ਵਾਕਿਆ ਨੂੰ ਫਿਰ ਉਹਨੇ ਕੀਤਾ ਐਵੇਂ ਕਿਸੇ ਨੇ ਕਿਹਾ ਨਹੀਂ ਕਿ ਯਾਰ ਰੋਟੀ ਖਾ ਕੇ ਨਾ ਆਪਾਂ ਹੁਣ ਇੰਜ ਕਰਕੇ ਪੱਥਰਾਂ ਵਾਲਾ ਮਹਿਲ ਬਣਾਉਣਾ, ਕਿਸੇ ਨੇ ਕਿਹਾ ਵੀ ਇਸੇ ਹੋ ਕੇ ਰਿਲੈਕਸ ਹੋ ਕੇ ਉਹ ਯਾਰ ਸ਼ਾਮ ਨੂੰ ਇਕੱਠੇ ਹੋ ਜਾਣੇ ਕਰਕੇ ਨਹਿਰ ਕੱਢਣੀ ਹੈ, ਕਿਸੇ ਨੇ ਨਹੀਂ ਕਿਹਾ। ਯਾਰ ਧੋਨੀ ਨੇ ਸੱਚੀ ਇਹ ਤਾਂ 94 ਸਾਲ ਲਾ ਕੇ ਪੱਥਰ ਇਕੱਠਾ ਕੀਤਾ, ਮਹਿਲ ਬਣਾਇਆ। ਅਗਲੇ ਦਿਨ ਡੀਸੀਓ ਕਹਿੰਦਾ ਸੀ ਤੂੰ ਸੜਕ ਕੱਢਣੀ। ਉਸਤਾਦ ਜੀ ਤੁਹਾਡੇ ਪਾਤਾ। ਓਏ ਹੋਏ ਹੋਏ ਵੱਡਾ ਹੀ ਬੰਦਾ ਯਾਦ ਆ ਗਿਆ, ਹੈਨਰੀ ਡਾਰਗਰ। ਹਾਂ ਡਾਰਗਰ ਸ਼ਿਕਾਗੋ ਦਾ। ਸ਼ਿਕਾਗੋ ਸ਼ਿਕਾਗੋ ਪਿੰਡੀ ਪੱਟੀਆਂ। ਉਸਤਾਦ ਜੀ ਹੁਣ 40 ਸਾਲ ਇੱਕ ਕਮਰੇ 'ਚ ਰਿਹਾ ਕੋਈ ਕਮਰੇ ਚ ਉਸਤਾਦ। ਤੇ ਉਹਨੇ ਦੁਨੀਆ ਦਾ ਤਵੀਲ ਤਰੀਨ 15,000 ਸਫੇ ਦਾ ਨਾਵਲ ਲਿਖਤਾ। ਕਿੰਨੇ 15,000 ਸਫੇ। ਵਿੱਚ ਕੋ ਕੰਮ ਦੀ ਗੱਲ ਵੀ ਸੀਗੀ, ਮੈਂ ਕਹਿ ਦੀ ਕੱਟੀ ਹੈ। ਇਹ ਗੱਲ ਸੱਚੀ ਆ? ਸਟੋਰੀ ਭਲਾ ਕੀ ਸੀ ਕਿ ਕੋਈ ਹੋਰ ਪਲੈਨਟ ਆ, ਉੱਥੇ ਬੱਚਿਆਂ ਨੂੰ ਗੁਲਾਮ ਬਣਾ ਕੇ ਰੱਖਿਆ ਗਿਆ ਵਾ ਤੇ ਬੱਚਿਆਂ ਦੀ ਬਗਾਵਤ ਤੇ ਮਬਨੀ ਉਹਨੇ ਨਾਵਲ ਲਿਖਿਆ। 15,000 ਸਫੇ ਉਹਦਾ ਰਿਕਾਰਡ ਆ। ਕਹਿੰਦੇ 40 ਸਾਲ ਖਾਦਾ ਪੀਤਾ ਵੀ ਕੁਛ ਨਹੀਂ ਹੁੰਦੇ। 300 ਪੇਂਟਿੰਗਾਂ ਵੀ ਬਣਾਈਆਂ ਉਹਨੇ ਉਸ ਕਮਰੇ 'ਚ, ਰਿਹਾ ਇੱਧਰ ਉੱਧਰ ਉਹਦਾ ਕੋਈ ਨਹੀਂ ਦੁਨੀਆਦਾਰੀ ਤੇ ਰੋਟੀਬਾਜ਼ੀ ਲੰਗਰਬਾਜ਼ੀ। ਤੇ 5,000 ਸਫੇ ਦੀ ਉਹਨੇ ਆਪਣੀ ਜ਼ਿੰਦਗੀ ਤੇ ਕਿਤਾਬ ਵੀ ਲਿਖਤੀ ਉੱਥੇ ਹੀ। ਅਸਲ 'ਚ ਉੱਥੇ ਹੈ ਉਹਨੂੰ ਹੋਰ ਕੰਮ ਕੀ ਕਰਦਾ ਉਹ? ਕੰਮ ਨਹੀਂ ਉਸਤਾਦ 15 ਜੀ, ਉਹ 4 ਸਾਲ ਦਾ ਸੀ, ਉਹਦੀ ਵਾਲਦਾ ਫੌਤ ਹੋ ਗਈ, ਉਹਦੀ ਭੈਣ ਨੂੰ ਜਨਮ ਦਿੰਦਿਆਂ ਉਹਨੂੰ ਕਿਸੇ ਨੇ ਅਡਾਪਟ ਕਰ ਲਿਆ, ਇਹ ਇਕੱਲਾ ਰਹਿ ਗਿਆ, ਬੁੜਾ ਮਜ਼ਦੂਰ ਸੀ, ਇਹ ਯਤੀਮਖਾਨੇ 'ਚ ਦਾਖਲ ਹੋਇਆ, ਉੱਥੋਂ ਇਹਨੂੰ ਬੈਡ ਡਿਸਪਲਿਨ ਦੀ ਵਜ੍ਹਾ ਤੋਂ ਕੱਢਤਾ ਗਿਆ। ਹਾਂ ਵੀ ਉਹ ਭੱਜ ਗਿਆ। ਡਿਸਾਈਡ ਹੋਇਆ ਯਾਰ ਇਹ ਕੋਈ ਨਵਾਂ ਜਜ਼ਬਾ ਲਿਆ, ਦੇਖਿਆ ਫਿਰ ਕਿਸੇ ਨੇ ਕੁਛ ਨਾ ਕੁਛ ਨਹੀਂ ਕੀਤਾ, ਜਾਂ ਰੌਲਾ ਬਣਿਆ ਜਾਂ ਕਿਸੇ ਨੂੰ ਕੋਈ ਸੱਟ ਵੱਜੀ ਹੈ ਜਾਂ ਕਿਸੇ ਨੇ ਇਸ਼ਕ ਚ ਕੀਤਾ। ਹੁਣ ਭਾਈ ਨੂੰ ਸੱਟ ਵੱਜੀ ਹੋਣੀ। ਨਹੀਂ ਸੱਟ ਨਹੀਂ ਵੱਜੀ, ਉਹ ਭਾਈ ਸ਼ਿਕਾਗੋ ਚਲ ਗਿਆ ਉਸਤਾਦ ਜੀ, ਉੱਥੇ ਇੱਕ ਹਸਪਤਾਲ 'ਚ ਚੌਕੀਦਾਰ ਦੀ ਤੇ ਸਫਾਈ ਦੀ ਜੌਬ ਕਰਨ ਲੱਗ ਪਿਆ। ਕਿਰਾਏ ਤੇ ਕਮਰਾ ਲੈ ਲਿਆ। ਉਹ ਕਮਰਾ ਜਦੋਂ ਮਰਨ ਤੋਂ ਬਾਅਦ ਉਹ ਖੋਲਿਆ ਵਾ, ਫੇਰ ਇਹ ਸਾਰੀਆਂ ਚੀਜ਼ਾਂ ਲੱਭੀਆਂ ਤੇ ਇਹਦੇ ਆਰਟ ਨੂੰ ਸਾਦਾ ਆਰਟ ਦਾ ਬਾਦਸ਼ਾਹ ਕਰਾਰ ਦਿੱਤਾ ਗਿਆ। ਇਹਦੇ ਨਾਵਲ ਉਹੀ ਮਹਿਰੂਮੀ ਪੈਂਟਿੰਗ ਬਣਾਉਂਦਾ ਰਿਹਾ ਵਿੱਚ। ਤਾਂ ਅੱਜ ਹੀ ਪਹਿਲੇ ਭਾਈ ਮਿੱਠਾ ਇੱਕ ਉਂਗਲ ਨਾਲ ਗੱਲ ਕਰਦਾ ਹੁੰਦਾ ਸੀ, ਆ ਹੁਣ ਹਾਲਾਤ ਚੇਂਜ ਹੋਏ, ਦੋ ਦੋ ਸ਼ੁਰੂ ਹੋ ਗਈਆਂ ਐ ਗੱਲਾਂ ਕਰਦਾ। ਅਮੀਰ ਕਿਆ ਕਹਿਣਾ। ਲੇਕਿਨ ਉਸਤਾਦ ਜੀ ਜਿਹੜੇ ਇਹ ਰਿਕਾਰਡ ਬਣਾਉਂਦੇ ਨੇ, ਵਰਲਡ ਰਿਕਾਰਡ ਬਣਾ ਲਿਆ, ਸਾਈਕਲ ਤੇ ਪੂਰੀ ਦੁਨੀਆ ਦਾ ਚੱਕਰ ਲਾ ਲਿਆ। 40 ਸਾਲ ਬਾਅਦ ਉਸਤਾਦ ਜੀ ਇਹ ਵੀ ਇੱਕ ਕਮਰੇ 'ਚੋਂ ਨਿਕਲੇ, ਉੱਤੇ ਨਸਵਾਰ ਵਾਲੀਆਂ ਉਂਗਲਾਂ। ਇਹਨੇ 40 ਸਾਲ ਰਿਹਾ ਕਮਰੇ 'ਚ ਤੇ ਹਰ ਚੌਥੇ ਦਿਨ ਕਾਪੀ ਪੈਨਸਲ ਮੰਗਾ ਰਿਹਾ ਕਿ ਮੈਨੂੰ ਇੱਕ ਕਾਪੀ ਦੇ ਕੇ ਜਾਓ, ਪੈਨਸਲ ਦੇ ਕੇ ਜਾਓ। ਉਹਨਾਂ ਨੇ ਕਿਹਾ ਪਤਾ ਨਹੀਂ ਕੀ ਕਰੇਗਾ। ਤੇ ਉਹ 40 ਸਾਲ ਬਾਅਦ ਅੰਦਰ ਗਏ, ਕਮਰਾ ਇੱਥੇ ਤੱਕ ਜ਼ਿਆਦਾ ਨਾ ਭਰੇ। ਆਪ ਵਿੱਚ ਫਸਿਆ ਤੇ ਜਹਾਜ਼ ਹੀ ਜਹਾਜ਼। ਮਿੱਠਾ ਵੀ 40 ਸਾਲ ਕਮਰੇ 'ਚ ਰਿਹਾ, ਕਾਪੀ ਪੈਨਸਲਾਂ ਮੰਗਾਈ ਜਾ ਰਿਹਾ ਵਾ। ਜਦੋਂ ਉਹਨੇ ਦਰਵਾਜ਼ਾ ਖੋਲਿਆ ਤੇ ਉਹ ਟਿਮਕਣੇ ਵਾਲੀ ਗੇਮ ਖੇਲਣ ਹਰ ਕਾਪੀ ਯਾਰ 40 ਸਾਲ ਭਾਈ ਮਿੱਠੇ ਨੇ ਇੱਕ ਕਮਰੇ 'ਚ ਗੁਜ਼ਾਰੇ। ਉਹਨਾਂ ਨੇ 40 ਸਾਲ ਬਾਅਦ ਬੂਹਾ ਖੋਲ ਕੇ ਦੇਖਿਆ ਤੇ ਅੰਦਰ ਬੁੱਢਾ ਆ ਲੂਡੋ ਖੇਡਣਾ ਇਕੱਲਾ ਹੀ। ਉੱਧਰ ਵੀ ਬਹਿ ਗਈ। 40 ਸਾਲ ਇੱਕ ਕਮਰੇ ਚ ਰਿਹਾ, ਇੱਕ ਬੰਬ ਰਿਆ ਨਿਕਲ ਕੇ ਬੂਹਾ ਖੋਲਿਆ ਤੇ ਇੰਜ ਕਰਕੇ ਥੁੱਕ ਦੀ ਛਾਲ ਲਾਈ ਖੜਾ। ਯਾਰ ਕਿੰਨੀ ਕਰਨੀ ਜਗਤ ਚੱਲ ਆਈ 40 ਸਾਲ ਬਾਅਦ ਬੂਹਾ ਖੋਲੇ ਤੇ ਲੁੱਟੋ ਕੇ ਕੱਲਾ ਹੀ ਕਰ ਆਹੋ 40 ਸਾਲ ਇੱਕ ਕਮਰੇ 'ਚ ਰਿਹਾ ਤੇ ਅੰਦਰੋਂ ਸਾਰੇ ਸ਼ੀਸ਼ੇ ਸੀ। 40 ਸਾਲ ਬੂਹਾ ਖੋਲਿਆ ਵਾ, ਕਹਿੰਦਾ ਸ਼ੁਕਰਾ ਖੋਲਿਆ, ਮੈਨੂੰ ਦਰਵਾਜ਼ਾ ਨਹੀਂ ਸੀ ਲੱਭਣਾ। ਕਾਜੀ ਸਾਰਾ ਸ਼ੀਸ਼ਿਆਂ ਦਾ ਸੀ। 40 ਸਾਲ ਬੋਲੇ ਕਹਿੰਦਾ ਲਾ ਅੱਛਾ ਇੱਥੇ ਦਰਵਾਜ਼ਾ ਸੀ, ਮੈਨੂੰ ਦਰਵਾਜ਼ਾ ਨਹੀਂ ਸੀ ਲੱਭਣ ਦਿਆ। ਅਬਾਸ 40 ਸਾਲ ਇੱਕ ਕਮਰੇ ਚ ਰਿਹਾ, ਉਹਨੇ ਇੱਕ ਹੋਰ ਬੰਦਾ ਅੰਦਰ ਕਰਤਾ ਵੀ ਦੱਸੀ 40 ਸਾਲ ਕੀ ਕਹਿੰਦਾ ਵਾ। ਤੇ ਬੰਦਾ ਬਾਹਰ ਆ 40 ਸਾਲ ਬਾਅਦ ਕਹਿੰਦਾ ਭਾਈ ਤਾਂ ਬੋਲਿਆ ਹੀ ਨਹੀਂ। 40 ਸਾਲ ਸਾਈਡ ਹੈ। ਮਿੱਠਾ ਵੀ 40 ਸਾਲ ਕਮਰੇ 'ਚ ਰਿਹਾ, ਉਹਨਾਂ ਨੇ 40 ਸਾਲ ਬਾਅਦ ਦਰਵਾਜ਼ਾ ਖੋਲਿਆ, ਕਹਿੰਦਾ ਮਸੀ ਅੱਖ ਲੱਗੀ ਸੀ ਕੌਣ ਦਿੱਤਾ। ਮਿੱਠਾ 40 ਸਾਲ ਇੱਕ ਕਮਰੇ 'ਚ ਰਿਹਾ, ਇੱਕ ਬੰਦੇ ਨੇ ਅਚਾਨਕ ਦਰਵਾਜ਼ਾ ਖੋਲਿਆ ਤੇ ਅੰਦਰ ਗੈਸਟ ਆਨ ਕਰਕੇ ਬੈਠਾ। ਲਾਈਵ ਬੈਠ ਯਾਰ 17 ਪੀ ਕੇ ਜੇੜ ਲੈ। ਯਾਰ ਤੁਸੀਂ ਜੋ ਮਰਜ਼ੀ ਕਰ ਲਓ ਉਸਤਾਦ ਜੀ, ਦੁਨੀਆ ਜਹਾਨ ਦੀਆਂ ਫੈਸਿਲਿਟੀਆਂ ਤੁਹਾਨੂੰ ਇੱਕੋ ਹੀ ਕਮਰੇ 'ਚ ਮਿਲ ਜਾਣ, ਓਏ ਹੋਏ ਤੁਸੀਂ 2 ਦਿਨ ਨਹੀਂ ਕੱਢ ਸਕਦੇ। ਨਹੀਂ ਕੱਢ ਸਕਦਾ। ਨਹੀਂ ਉਸਤਾਦ ਜੀ ਕਰ ਲੈਂਦੇ ਕਰ ਲੈਂਦੇ। ਮੈਂ ਤਾਂ ਭਾਵੇਂ ਮੈਨੂੰ 2 ਮਹੀਨੇ ਰੱਖ ਲਓ। ਉਸਤਾਦ ਜੀ ਯਾਰ ਜਾਣ ਕੇ ਉਸਤਾਦ ਕਿਸੇ ਨੂੰ ਕੀ ਕਰਦੇ ਹੁੰਦੇ? ਨਹੀਂ ਉਸਤਾਦ ਜੀ ਪਤਾ ਕੀ ਗੱਲ ਹੈ, ਮੇਰੀਆਂ ਚੀਜ਼ਾਂ ਦੇ ਦਿਓ ਮੈਨੂੰ ਬਸ, ਜਿਹਨਾਂ ਨਾਰੇ ਲੱਗਾ ਰਵਾਂ। ਕਿਹੜੀਆਂ ਚੀਜ਼ਾਂ ਚਾਹੀਦੀਆਂ? ਬੜੀਆਂ ਚੀਜ਼ਾਂ ਮੇਰੇ ਕਮਰੇ 'ਚ ਪੂਰੀਆਂ ਮੈਂ ਆਪਣੀਆਂ ਰੱਖੀਆਂ ਨੇ। ਦੋ ਮੈਂ ਚੀਜ਼ਾਂ ਕਹਿੰਦਾ ਨਹੀਂ ਨਿਕਲਦੇ ਉਸਤਾਦ ਉਹ ਜੀ। ਇੱਕ ਕੰਮ ਹੋ ਜਾਂਦਾ, ਮੇਰਾ ਹੋਰ ਦਿਲ ਨਹੀਂ ਨਹੀਂ ਕਰਦਾ ਹੁੰਦਾ ਬਾਹਰ ਆਉਣ ਨੂੰ ਕਮਰੇ 'ਚ। ਉਸਤਾਦ ਜੀ ਦੋ ਚੀਜ਼ਾਂ ਚਾਹੀਦੀਆਂ ਵਾ, ਇੱਕ ਮੋਬਾਈਲ ਦਾ ਨੈਟ, ਦੂਸਰਾ ਬੈਲ। ਬਸ ਤੇ ਫਿਰ ਉਹ ਆਪ ਨਹੀਂ ਆਉਣਾ, ਤੁਹਾਨੂੰ ਹੀ ਮੈਂ 3000 ਵਾਰੀ ਬੁਲਾਣਾ। ਨਹੀਂ ਫਿਰ ਉਹ ਇੰਝ ਹੀ ਹੈ ਨਾ, ਆਣ ਜਾਣ ਲੱਗਾ ਰਹੇਗਾ ਤੇ ਫਿਰ ਤੇ ਬੰਦੇ ਆਪ ਤੇ ਬਾਹਰ ਆਉਣਗੇ। ਉਸਤਾਦ ਜੀ ਕਮਰੇ 'ਚ ਮੈਨੂੰ ਲੱਗਦਾ ਉਹ ਟਾਈਮ ਨਹੀਂ ਲੰਘਦਾ ਜਿਹੜਾ ਕਿਹਾ ਜਾਂਦਾ ਵਾ। 1 ਮਿੰਟ ਰੁਕੀ, ਮੈਂ ਆਇਆ।
ਉਹ ਪਰੇਸ਼ਾਨੀ ਕਰਦਾ। ਜਿਹੜੀ ਆਜ਼ਾਦੀ ਵਾਲਾ ਟਾਈਮ ਨਾ ਉਹ ਜਿੱਦਾਂ ਮਰਜ਼ੀ ਦੇਈ ਜਾਓ। ਸਿਆਣੇ ਨੇ ਕਿਹਾ ਮੌਤ ਇੰਤਜ਼ਾਰ ਮੌਤ ਨਾਲੋਂ ਭੈੜਾ ਵਾ। ਇੰਤਜ਼ਾਰ 40 ਸਾਲ ਬਾਅਦ ਬੂਹਾ ਖੋਲਿਆ ਤੇ ਕਹਿੰਦਾ ਉਹ ਯਾਰ ਬੰਦ ਕਰ ਤੇ ਠੰਡ ਲੱਗਣੀ ਯਾਰ 40 ਸਾਲ ਬਾਅਦ ਇਹਦੇ ਅੱਬੂ ਨੇ ਤਾਂ ਕਮਰਾ ਖੋਲਿਆ ਤੇ ਵਿੱਚ ਹੈ ਹੀ ਨਹੀਂ, ਤੇ ਫੋਨ ਕਰਕੇ ਕਹਿੰਦਾ ਮੈਂ ਨਾਲ ਦੇ ਜਾ ਜਾਓ। 40 ਸਾਲ ਬਾਅਦ ਇੱਕ ਬੰਦੇ ਨੇ ਦਰਵਾਜ਼ਾ ਖੋਲਿਆ ਤੇ ਵਿੱਚ ਹੈ ਹੀ ਨਹੀਂ, ਇਹ ਸੁਰੰਗ ਬਣਾ ਕੇ ਨਿਕਲ ਕੇ ਲੋਕਾਂ ਦੇ ਜੇ ਅਗਲੇ ਦਿਨ ਹੀ ਨਿਕਲ ਗਿਆ ਸੀ। ਨਹੀਂ ਉਸਤਾਦ ਜੀ, ਵੈਸੇ ਉਹ ਕਿਸ ਤਰ੍ਹਾਂ ਮੈਨੇਜ ਕਰਦੇ ਨੇ ਜਿਹੜੇ ਵਰਲਡ ਰਿਕਾਰਡ ਲਾ ਰਹੇ ਸਾਈਕਲ ਤੇ ਜਾ ਕੇ? ਸੁਰੰਗ ਵੀ ਜੇਲ੍ਹਾਂ 'ਚ ਬੜੀ ਬਣੀ ਹੈ ਸਾਜੀ। ਸਾਰੀ ਸੁਰੰਗ ਤੋਂ ਜਾ ਬੰਦੇ ਇੱਕ ਨੇ ਸੁਰੰਗ ਕੱਢੀ ਆ ਦੁਕਾਨ ਤੱਕ ਤੇ 15 ਕਿਲੋ ਮੂੰਜੀ ਚੱਕ ਕੇ ਲੈ ਗਿਆ। ਆਹੋ ਤਾਂ ਵਾਕਿਆ ਵਾ ਬੜਾ ਅੱਛਾ। ਓਏ ਵਾਕਿਆ ਵਾ। ਯਾਰ ਮੇਰੀ ਹਾਂਜੀ। ਸਾਰੀ ਫਰਮਾਇਸ਼ ਪੂਰੀ ਹੈ, ਤੁਹਾਡੀ ਮਿਹਰਬਾਨੀ ਯਾਰ। ਆ ਇੱਕ ਗਾਣਾ ਸੁਣਾ ਦੇ ਯਾਰ। ਓ ਯਾਰ ਉਹ ਸੁਰੰਗ ਤੋਂ ਯਾਦ ਆਇਆ, ਉਸਤਾਦ ਜੀ ਇੱਕ ਕਰੈਕਟਰ ਸੁਰੰਗ ਜੇਲ੍ਹ ਦੇ ਵਿੱਚ ਸੁਰੰਗ ਕੱਢਣ ਡਿਆ ਸੀ ਤੇ ਨਹੀਂ ਉਹ ਜੇਲ੍ਹ ਦੇ ਵਿੱਚ ਸੁਰੰਗ ਕੱਢਣਾ ਸੀ, ਉਹ ਵੀ ਹੈਗਾ ਇੱਕ ਜਿੱਦਾਂ ਉਹ ਨਹੀਂ ਸੀ ਨਟਵਰ ਲਾਲ, ਇੱਕ ਉਹਦਾ ਵੀ ਪ੍ਰੋ ਵਰਜਨ ਸੀ ਬੰਦਾ ਇੰਡੀਆ 'ਚ ਹੀ। ਹਾਂ ਉਹ ਵੀ ਜੇਲ੍ਹ 'ਚ ਸੀ ਤੇ ਕਿਸੇ ਪੋਲੀਟਿਕਸ ਨੂੰ ਨਾ ਕੋਈ ਫਾਈਲ ਚਾਹੀਦੀ ਸੀ ਕ੍ਰਾਈਮ ਦੇ ਦਫ਼ਤਰ ਦੇ ਵਿੱਚ। ਉਹਨੇ ਕਿਹਾ ਮੈਨੂੰ ਫਾਈਲ ਚਾਹੀਦੀ ਹੈ। ਉਹਨੇ ਕਿਹਾ ਓਕੇ, ਤੇ ਉਹਨੂੰ ਸਾਰਾ ਪੁਲਿਸ ਤੇ ਹਰ ਚੀਜ਼, ਤੇ ਉਹ ਜੇਲ੍ਹ 'ਚ ਆ ਤੇ ਉਹਨੂੰ ਪਛਾਣਦੇ ਵੀ ਆ ਸਾਰੇ। ਤੇ ਕਿਸੇ ਜੇਲ੍ਹ ਦੇ ਵਿੱਚ ਫਾਈਲ ਪਈ ਸੀ, ਯਾਨੀ ਕਿਸੇ ਪਤਾ ਨਹੀਂ ਜੇਲ੍ਹ ਦੇ ਕਿਸੇ ਆਫਿਸ 'ਚ। ਤੇ ਉਹਨੇ ਕਿਹਾ ਜੀ ਮੈਨੂੰ ਇੱਕ ਗੱਡੀ ਦੇ ਦਿਓ, ਇੱਕ ਕੁੜੀ ਦੇ ਦਿਓ, ਤੇ ਸਰਕਾਰੀ ਗੱਡੀ ਦੇ ਦਿਓ। ਓਏ DIG ਬਣਿਆ, ਉਹ ਵਰਦੀ ਵੁਰਦੀ ਪਾਈ ਹੈ, DIG ਬਣਿਆ, ਨਾਲ ਉਹਨੇ ਕੁੜੀ ਫੜੀ ਆ ਤੇ ਵੜ ਗਿਆ ਅੰਦਰ। ਤੇ ਉੱਥੇ ਹੁਣ 3 ਕੈਦੀ ਤੇ ਉਹ ਦੇਖ ਰਹੇ ਉਹਦੇ ਲੱਗ ਗਏ। ਤੇ ਉਹਨੇ ਤਾਂ ਦੇਖਿਆ ਨਾ ਕੈਦੀਆਂ ਨੇ, ਕਹਿੰਦਾ इनके को रखा इधर, इनको को रखा क्या इनका? उन्होंने कहा जी आ गया, ये कोई जुर्म है? किस जुर्म में रखा इनको? जिंदगी उनकी बच्चे बच्चे चलो चलो। ਤੇ ਉਹਨੇ ਉੱਥੇ ਚੁੱਪ ਕਰਕੇ ਉਹਨਾਂ ਨੇ ਕਿਹਾ ਓਕੇ ਹੋ ਜਾ। ਉਹਨਾਂ ਨੇ ਨਾਂ ਹੀ ਲਿਆ। ਉਹ ਦੱਸਣ ਲੱਗੇ ਉਹ ਕਹਿੰਦੇ ਬੈਠਾ ਰਿਹਾ ਉਹਨੇ ਸਾਰੀਆਂ ਫਾਈਲਾਂ ਚੈੱਕ ਕੀਤੀਆਂ ਨੇ, ਫਾਈਲਾਂ ਕਰਕੇ ਤੇ 2-3 ਫਾਈਲਾਂ ਦੇ ਵਿੱਚ ਉਹ ਵੀ ਫਾਈਲ ਤੇ ਨਾਲ 1-2 ਹੋਰ ਫਾਈਲਾਂ ਤਾਂ ਕਿ ਇੱਕ ਦਾ ਨਾ 3-4। ਉਹਨੇ कहा अच्छा ऐसा करो, मैंने अभी टाइम नहीं है, ये 3-4 फाइलें जो ले जाओ, मैं ऑफिस बैठ के चेक करता हूँ। ਲੈ ਕੇ ਨਿਕਲ ਗਿਆ। ਇੰਜ ਦੇ ਵੀ ਕਰੈਕਟਰ ਹੋਏ। ਕੀ ਜੁਰਤ ਉਹ ਕੀਤੀ ਕਰੈਕਟਰ ਨੇ ਉਸਤਾਦ ਜੀ ਉਸੇ ਹੀ ਜੇਲ੍ਹ 'ਚ ਉਹਨਾਂ ਨੇ ਸੁਰੰਗ ਵੀ ਕੱਢੀ, ਸਾਲ ਪੂਰਾ ਲੱਗਾ ਸੀ। ਸਾਜੋ ਗਵਰਨਮੈਂਟ ਦੇ ਰਿਕਾਰਡ ਲੈ ਕੇ ਆ ਗਵਰਨਮੈਂਟ ਦੇ ਰਿਕਾਰਡ। ਉਹਨੇ ਸੁਰੰਗ ਕੱਢੀ ਨਾ ਤੇ ਉਹਦੀ ਬੁੱਢੀ ਕਿਤੇ ਮਿਲਣ ਆਈ ਹੈ ਤੇ ਉਹ ਪਸੀਨੋ ਪਸੀਨ ਨਹੀਂ ਹੋਇਆ ਸੀ। ਉਹ ਕਹਿੰਦੀ ਖੈਰ ਹੈ, ਕਹਿੰਦਾ ਮੈਂ ਸੁਰੰਗ ਕੱਢਣ ਡਿਆ ਨਾ ਤਾਂ ਕਰਕੇ। ਉਹਨੇ ਜਾ ਕੇ ਉਹਨੂੰ ਦੱਸਦਾ ਸੁਪਰੀਡੈਂਟ ਨੂੰ, ਕਹਿੰਦੀ ਮੇਰੇ ਬੰਦੇ ਕੋਲ ਇੰਨੀ ਮਿਹਨਤ ਕਰਾਉਣ ਡੇ, ਉਹ ਕਦੋਂ ਦਾ ਸੁਰੰਗ ਕੱਢਣ ਡਿਆ, ਕੱਲਾ ਹੀ, ਨਾਲ ਕੋਈ ਵੀ ਨਹੀਂ ਲੱਗਾ। ਆਹੋ ਇਹ ਵੀ ਗੱਲ ਨਹੀਂ ਉਹ ਕੋਈ ਹੋਰ ਸੀਗਾ। ਲੈ ਆਹੋ ਵੀ ਮੇਰਾ ਅੱਜ ਆਤੀ ਆ ਜ਼ੁਲਮ ਕਰਾਉਂਦੇ ਕਹਿੰਦੇ ਤੁਸੀਂ। ਉਹ ਕਹਿੰਦੇ ਆ ਜਾ, ਉਹ ਬਾਜੀ ਮੇਰੀ ਭੈਣ ਸੌਰੀ ਆ ਜਾ, ਮੈਂ ਬੰਦੇ ਲਵਾਉਣਾ ਨਾਲ, ਦੱਸ ਮੈਨੂੰ ਕਿੱਥੇ ਹੈ। ਬਾਤ ਸੁਣਾ ਯਾਰ, ਗਾਣਾ ਤੇਰੀ ਮਿਹਰਬਾਨੀ। ਤੂੰ ਸੁਣਾ ਕੀ ਸੁਣਾ? ਸ਼ਾਇਆ ਗਾਮਾ ਸੁਣਾ ਦੇ ਯਾਰ ਬਾਤ। ਜਾਣ ਕੇ ਚੱਲ ਸੁਣਾ ਉੱਤਾ ਤਾਂ ਤੂੰ ਸੁਣਾ ਦੇ, ਦੇਖ ਲਾ। ਇਹਨੂੰ ਦੋ, ਇੱਕ ਸ਼ਾਜਾ ਮਾਂਗਾ ਮਾਜਾ ਕਰ ਨਹੀਂ, ਨਹੀਂ। ਤੇ ਇੱਕ ਕਿਸੇ ਕੀ ਮੁਸਕਰਾ ਹਟੋ। ਨਹੀਂ ਕੋਈ ਨਵਾਂ ਗਾਣਾ ਸੁਣਾ ਯਾਰ, ਇਦ ਨਾ ਕੇ ਗਈ ਆ, ਉਹ ਨਵਾਂ ਗਾਣਾ ਸੁਣਾ ਦੇ। ਤਾਜੀ ਕੋ ਸੁਣ ਤੂੰ। ਤਾਜੀ ਤੇ ਕੋਈ ਗਾਣਾ ਸੁਣਨਾ ਵਾ, ਤੁਸੀਂ ਗਾਣਾ ਸੁਣਾਉਣਾ ਮਿਊਜ਼ਿਕ ਦੇ ਨਾਲ। ਤੂੰ ਆਪ ਕਿਹੜੇ ਸੀ ਕੋਈ ਗਾਣਾ ਫਿਰ ਸੁਣਨਾ? ਤਾਜੀ ਨਾਲ ਵਜਾ ਨਹੀਂ। ਹਾਂ ਸਤਾਈ ਹਲਕਾ ਜਿਹਾ ਨਾ ਬੱਚੇ ਨੂੰ। ਲੋ ਜੀ ਗਾਣਾ ਤੂੰ ਤੇ ਮੇਰੀ ਅੱਖੀਆਂ ਦੀ ਨੀਂਦ ਇਹ ਵੀ ਇੱਕ ਹੋਰ ਸੁਣਾਉਣਾ ਵਾਸਤੇ ਬਾਅਦ ਮਿਕਸ ਕਰ। ਚੱਲ ਹੈ ਸ਼ਾਰਪ ਆਹਾ ਉਹ ਤੂੰ ਰਹਿਣ ਦੇ। ਹਾਏ ਹਾਏ ਓਏ ਨੀਂਦ ਚੁਰਾਈ ਓਏ ਹੋਏ ਤੂੰ ਤੇ ਮੇਰੀ ਅੱਖੀਆਂ ਦੀ ਨੀਂਦ ਚੁਰਾਈ। ਛਾ ਜਗਾ ਮਾ ਛਾ ਛਾ ਰੇ ਛਗਾ ਮਰੇ ਛਾ ਕਿੱਥੇ ਮੇਰੋ ਛਮਾ ਰਹਿਣਾ ਸਵੇ ਅੱਜ ਦੀ ਤੂੰ ਦਾ। ਭਾਈ ਇੱਕ ਮਿੰਟ ਮੈਨੂੰ ਵੀ ਦੇਖ ਲੈਣਾ। ਅਸਾਂ ਤੁਸੀਂ ਆਪਣਾ ਵਜਾਓ, ਆਪਣਾ ਗਾ। ਉਹ ਤੂੰ ਉੱਚੀ ਸੁਣਾ ਦੇ। ਤੀਸਰਾ ਅੱਜ ਚਲੋ ਦੀ ਕਿੱਥੇ ਨੇ ਹੋ? ਕਿੱਥੇ ਨੇ ਉਹ ਸ਼ਾਮਾ ਕਿੱਥੇ ਰਹਿਣਾ ਸਵੇਰੇ ਵੇ
ਅੱਜ ਦੀ ਤੂੰ ਡਾਡੀ ਮੇਰੀ ਕਹਿਣਾ ਏ ਬਥੇਰਾ ਹੈਗਾ ਤੈਨੂੰ ਤੱਕਣਾ ਏ ਅੱਜ ਤੈਨੂੰ ਤੱਕਣਾ ਏ ਕਿੱਥੇ ਜੇ ਉਹ ਜਾ ਸ਼ਾਜਾ ਗਾਮਾ ਤੋਂ ਪਾਇਆ ਚੁਰਾ ਇਹ ਵਿੱਚ ਹੈਗਾ ਅੰਤਰਾ ਸਰਗਮ ਛਾ ਜਗਾ ਮਾ ਛਾ ਰੇ ਛਾ ਗਾ ਰੇ ਛਾ ਉਸਤਾਦ ਜੀ ਇੱਕ ਗੱਲ ਯਾਰ ਕੋ ਹੋਰ ਸੁਣੋ ਫੇਰ ਪਹੁੰਚੋ ਬੈਠਾ ਰਵੇ ਉਹ ਕਿਸੇ ਕੀ ਮੁਸਕਰਾ किसी की मुस्कुराहटों पे हो मिसाल किसी का दर्द मिल सके तो 18 रखो ना पूरा। किसी के वास्ते हो तेरे दिल में प्यार जीना इसी का नाम है। ਵਾਹ 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 ਕੀ ਬਾਤ ਹਾਏ ਹਾਏ ਜੀ ਇਹ ਕਿਸੇ ਦਾ ਕੰਮ ਆ ਵਾਹ 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 ਇਹ ਬਸ ਮਜ਼ਾ ਆਇਆ ਤੇਰੀ ਸ਼ਾਗਾ ਮਾਗਾ ਸ਼ਾ ਠੀਕ ਆ ਦਿਲ ਤਰਫਾਇਆ ਵੀ ਇੱਕ ਮਾੜਾ ਜਿਹਾ ਹਾਂਜੀ ਦਿਲ ਤਰਫਾਇਆ हाँ जी वो ਜੀ, दूजा गुरु बजना। माया तेरे प्यार। ਉਸਤਾਦ ਜੀ ਤੁਸੀਂ ਅਬਾਸ ਨੂੰ ਪੁੱਛੋਗੇ ਕਿ ਮਿਸਾਲ ਅਬਾਸ ਆਸਟ੍ਰੇਲੀਆ ਜਾਂਦਾ ਫਿਰ ਕੀ ਕਰਦਾ ਹੈ ਕੀ ਤਿਆਰੀ ਕਰਨੀ ਸੀ ਅਬਾਸ ਤੋਂ ਤੁਸੀਂ ਮੈਂ ਤਿਆਰੀ ਆਪਣੀ ਕਰਨੀ ਸੀ ਆਪਣੇ ਸਮਾਨ ਦੀ ਆਪਣੇ ਉਸ ਤੋਂ ਬਾਅਦ ਅੱਗੇ ਦੀ ਤਿਆਰੀ ਕਰਨੀ ਸੀ ਅੱਗੇ ਕਿੱਥੇ ਰਹਿਣਾ ਹੈ ਹਾਂਜੀ ਉਸਤਾਦ ਜੀ ਬਾਸਰ ਦਾ ਸਿੰਗਰ 9 ਘੰਟੇ ਰਿਆਜ਼ ਕਰਨ ਤੋਂ ਬਾਅਦ ਵੀ ਫਿੱਕਾ ਹੀ ਹੁੰਦਾ ਤੇ ਸਾਜ ਨੇ ਦੇਖਿਆ ਨਾ ਉਹਨੂੰ ਫਿੱਕਾ ਇੱਕ ਉੱਠ ਕੇ ਇੱਕ ਸ਼ੋਅ ਤੋਂ ਸਿੰਗਰ ਕਰਦਾ ਉਹਨਾਂ ਨੂੰ ਕਹਿੰਦਾ ਕੋਈ ਫਰਮਾਇਸ਼ ਹੈ ਤੇ ਦੱਸੋ ਸਾਰੇ ਉੱਠ ਕੇ ਕਹਿੰਦੇ ਚੱਲ ਜਾ ਜਾ ਵੈਂਡਮ ਦੇ ਸਾਰੇ ਦਿਲ ਬਣਾਉਣ ਲੱਗ ਪਏ 40 ਸਾਲ ਬਾਅਦ ਇਹਨੇ ਦਰਵਾਜ਼ਾ ਖੜਕਾਇਆ 40 ਸਾਲ ਦਰਵਾਜ਼ਾ ਨਹੀਂ ਸੀ ਖੜਕਾਇਆ ਅੱਛਾ 40 ਸਾਲ ਦਾ ਦਿਲ ਕੀਤਾ ਹੁਣ ਬਾਹਰ ਨਿਕਲੀਏ ਬੂਹਾ ਖੜਕਾਇਆ ਬੰਦੇ ਨੇ ਬੂਹਾ ਖੋਲਿਆ ਪਿੱਛੋਂ ਹਲਕੀ ਜੀ ਆਡੀਓ ਆ ਰਹੀ ਚਾਹਤ ਫਤਿਹ ਅਲੀ ਖਾਨ ਦੀ ਅੱਛਾ ਸੁਣ ਕੇ ਕਹਿੰਦਾ ਇਹ ਕੌਣ ਗਾ ਰਿਹਾ ਹੈ ਕਹਿੰਦਾ ਜੀ ਅੱਜ ਕੱਲ ਦੇ ਇਸ ਦੌਰ ਦੇ ਨਵੇਂ ਸਿੰਗਰ ਇਹ ਨੇ ਕਹਿੰਦਾ ਬੰਦ ਕਰ ਬੂਹਾ ਵੱਡਾ ਤਾਲਾ ਲਾ ਦੇ ਇਹ ਕਿਉਂ ਗਿਆ ਇਹ ਕੌਣ ਗਾ ਰਿਹਾ ਮੈਂ ਪਿੱਟ ਮਾਰ ਜਾਵਾਂ ਖੜਕਾ ਕੇ ਤੂੰ ਆਰਾਮ ਦਾ ਹੋਵੇ ਖੋਲੇ ਤੇ ਤਾਂ ਇਹ ਨਾ ਮਰੇ ਜਾਂ ਮੈਂ ਨਾ ਮਰ ਮੈਂ ਮਰ ਜਾਵਾਂ ਮੇਰੀ ਲਾਸ਼ ਦੀ ਬੋ ਬਾਹਰ ਆਵੇ ਫੇਰ ਖੋਲ ਕੇ ਮੈਨੂੰ ਦਫਨਾ ਦੇ ਉਸਤਾਦ ਜੀ 24 ਘੰਟੇ ਚ 8 ਮਿਲੀਅਨ ਵਿਊ ਪਿਆ ਉਹਨਾਂ ਦਾ ਹਾਂਜੀ। ਨਵਾਂ ਗਾਣਾ ਉਹਨਾਂ ਦਾ। ਉਹ ਯਾਰ ਚੇਜ਼ਾ ਕਰਦੇ ਲੋਕ ਉਸਤਾਦ ਜੀ ਸਹੀ ਕਹਿੰਦੇ ਯਾਰ ਮਾਫੀ ਦੇ ਦੇ ਮਿੱਠਾ ਜੀ ਦੌਰ ਚੇਂਜ ਹੋਣਾ ਜੇ ਆ ਰਾਗ ਜਿਹੜੇ ਨੇ ਨਾ ਰਾਗ ਉਹਨਾਂ ਨੇ ਦਿਨ ਰਾਤ ਮੁਹੱਬਤ ਨਫ਼ਰਤ ਇਹ 7 ਰਾਗ ਉਹਦੇ ਹੋਣੇ 2028 29 ਦੇ ਵਿੱਚ ਵੇਖ ਲਈ ਤੂੰ ਹੁਣ ਮੈਂ ਚਾਹ ਸਾਂ ਕਦੇ ਸੋਹਣਾ ਗੱਲ ਨਾ ਸੀ ਕਦੀ ਦਾਵਾ ਕੀਤਾ ਸਿੰਘ ਉਸਤਾਦ ਜੀ ਭਾਈ ਮਿੱਠਾ 40 ਸਾਲ ਅੰਦਰ ਰਿਹਾ 40 ਸਾਲ ਬਾਅਦ ਬੂਹਾ ਖੋਲਿਆ ਤੇ ਅੰਦਰ ਖੁਰਾ ਨੀਲ ਪਾਏ ਆ ਇੱਕ 40 ਸਾਲ ਕਮਰੇ 'ਚ ਬੰਦ ਰਿਹਾ ਇੱਕ ਦਿਨ ਦਰਵਾਜ਼ਾ ਖੋਲ ਕੇ ਇੱਕ ਮੁੰਡੇ ਨੂੰ 100 ਰੁਪਏ ਦੇ ਕੇ ਕਹਿੰਦਾ ਉੱਥੋਂ ਬਲੇਡ ਲਿਆ ਦੇ ਫਿਰ ਬਕ ਕਰ ਲਿਆ ਗਾਣਾ ਸੁਣਾ ਦੇ ਮਿੱਠੇ ਕੋਈ ਅਸੀਂ ਗਾਣਾ ਕੀ ਸੁਣਾਉਣਾ ਵਾ ਮੈਂ ਕਿ ਤੁਹਾਨੂੰ ਗੱਲ ਦੱਸ ਦਵਾਂ ਮੇਰੇ ਗਾਣਾ ਸੁਣਾਉਣ ਨਾਲ ਕੋਈ ਆਈਟਮ ਡਿੱਗੀ ਜਾਂ ਕੋਈ ਮਸਲਾ ਬਣਿਆ ਉਹ ਛੱਡ ਤੇ ਨਹੀਂ ਪਾਉਣਾ ਹਾਂ ਕਿਉਂ ਤੂੰ ਆਂਡਾ ਸ਼ਾਵਰ ਤੋੜਤਾ ਸੀ ਕਿਹਾ ਇਹਨੇ ਰਾਗ ਲਾ ਕੇ ਅੱਛਾ ਜੀ ਹਾਂਜੀ ਸਾਜੀ ਸਹੀ ਅੱਜ ਵੀ ਹੁੰਦਾ ਹੈ ਪਤਾ ਨਹੀਂ ਸੁਣਿਆ ਹੀ 40 ਸਾਲ ਸਾਜੀ ਭਾਈ ਮਿੱਠਾ ਅੰਦਰ ਰਿਹਾ 40 ਸਾਲ ਇੱਕ ਬੰਦੇ ਨੇ ਬੂਹਾ ਖੋਲਿਆ ਤੇ ਰੋਣ ਡਿਆ ਮੈਨੂੰ ਕੌਣ ਲਾ ਗਿਆ ਸੀ ਮੈਨੂੰ ਕੌਣ ਰੱਖ ਗਿਆ ਹਾਂ, ਮੈਨੂੰ ਕੋਈ ਡੱਕ ਗਿਆ 40 ਸਾਲ ਅੰਦਰ ਰਿਹਾ ਮੈਂ ਕਿਹਾ ਤੂੰ ਕਾਰਨਾਮਾ ਕਰਨਾ ਕਹਿੰਦਾ ਨਹੀਂ ਭਾਈ ਸਜ਼ਾ ਹੋਈ ਸੀ 40 ਸਾਲ ਅੰਦਰ ਰਿਹਾ ਤੇ ਬੜੀ ਬੁੱਢੀ ਨੂੰ ਬੁਲਾ ਕੇ ਨਾ ਵੱਡਾ ਮੁੰਡਾ ਕਿੱਡਾ ਹੋ ਗਿਆ ਉਹ ਕਹਿੰਦੀ 12 ਸਾਲਾਂ ਦਾ 40 ਸਾਲ ਅੰਦਰ ਰਿਹਾ ਲਓ ਜੀ ਦਾਨਾ ਜੀ ਤੂੰ ਸਾਡੇ ਕਹਿਣ ਤੇ ਗਾਣਾ ਸੁਣਾਉਣ ਲੱਗਾ ਵਾ ਓਏ ਕਿਸੇ ਨੇ ਵੀ ਨਹੀਂ ਇਹਨੂੰ ਕਿਹਾ ਕਿੰਨੇ ਕਿਹਾ ਕਿਸੇ ਨੇ ਉਹ ਭਾਈ ਨੇ ਕਿਹਾ ਵਾ। ਨਾ ਉਹਨੂੰ ਬਾਹਰ ਜਾ ਕੇ ਸੁਣਾ ਲਓ ਸ਼ੋਅ ਤੋਂ ਬਾਅਦ ਦਾਨਸ਼ ਭਾਈ ਤੁਹਾਡੀ ਇੰਨੀ ਭਾਈ ਦਾਨਸ਼ ਭਾਈ ਤੁਸੀਂ ਬਾਹਰ ਸੁਣ ਲੈਣਾ ਜਾ ਕੇ ਮਿਹਰਬਾਨੀ ਸਾਜੀ ਆਵਾਮ ਨੂੰ ਮਹਿਰੂਮ ਨਾ ਰੱਖੋ 40 ਸਾਲ ਅੰਦਰ ਰਿਹਾ ਹਾਲੇ ਅੰਦਰ ਵੜਿਆ ਹੀ ਆ ਤੇ 15 ਮਿੰਟ ਬਾਅਦ ਇੱਕ ਬੰਦੇ ਨੇ ਬੂਹਾ ਖੋਲ੍ਹਿਆ ਕਹਿੰਦਾ ਓ ਚੁੱਪ ਬਸ ਬੋਲ ਅਜੇ ਸ਼ੁਰੂ ਹੋਇਆ ਕੰਮ ਬੋਲੀ ਓਏ 40 ਸਾਲ ਚੁੱਪ ਕਰ ਜਾ ਤੇ ਕੋਈ ਆ ਬੈਠਾ ਨੂੰ ਕਹਿੰਦਾ ਯਾਰ ਧੋਨੀ ਨੂੰ ਉਹਨੇ ਕਹਿੰਦੇ 40 ਸਾਲ ਅੰਦਰ ਰਹਿਣੇ ਆ 15 ਮਿੰਟਾਂ ਬਾਅਦ ਬੋਰ ਹੋ ਗਿਆ ਉਹਨੇ ਇੰਜ ਕਰਕੇ ਚਿੰਗ ਚਿੰਦਰ ਵਾਲਾ ਵੀ 40 ਸਾਲ ਕੱਢ ਗਏ ਸਾਜੀ ਕਿਹੜੇ ਫਿਲਮ 'ਚ ਗਿਆ ਸੀ ਤੁਸੀਂ ਭਲਾ ਉਹ ਬਾਂਦਰ ਵਾਲੇ ਕਲਿੱਪ ਚ ਬਨਮਾਨ ਨਹੀਂ ਲੈ ਕੇ ਜਾਂਦਾ ਹੁੰਦਾ ਮੈਂ ਕਹਿੰਦਾ ਓਏ ਚੁੱਪ ਆਪਣੀ ਤੱਕਦੀ ਉਹ ਜਿਹੜਾ ਮੁਕੇਸ਼ ਸਾਹਿਬ ਦਾ ਗਲਾ ਲੇਕਿਨ ਤੁਸੀਂ ਮਹਿਰੂਮ ਰੱਖਣ ਦੇ ਹੋ ਆਵਾਮ ਨੂੰ ਉਸਤਾਦ ਜੀ ਇਸ ਉਹ ਮੈਂ ਤਾਂ ਕਿਤੇ ਨਾ ਮਿਹਰਬਾਨੀ ਕਿਤੇ ਆ। ਮੈਨੂੰ ਤਾਂ ਮੰਚ ਬੜੇ ਮੈਂ ਕਿਤੇ ਨਾ ਕਿਤੇ ਮੰਚ ਤੇ ਗੱਲ ਮੈਂ ਕਹਿੰਦਾ ਤੂੰ ਰਿਸਰਚਰ ਵਾ ਨਹੀਂ। ਕਿਤੋਂ ਤਕੀਕਾ ਲਿਆਉਣਾ ਨਹੀਂ ਉਹ ਬਾਂਦਰ ਵਾਲੇ ਕਲਿੱਪ ਚ ਪਹਿਲਾ ਜਿਹੜਾ ਬੋਲਦਾ ਨਾ ਪਹਿਲੇ ਗਾਣਾ ਆਉਂਦਾ ਵਾ
हम भी पकड़े गए हैं ये हाथी को बता भी ना सके सामने शेर था और उसको बुला भी ना सके आए एक सिगरेट दिलवा यार ਉਸ ਤੋਂ ਬਾਅਦ ਕਹਿੰਦਾ ਉਹ ਇੱਕ ਸਿਗਰਟ ਦਿਲਵਾ ਯਾਰ ਓਏ ਚੁੱਪ ਭਾਜੀ ਮੈਂ ਤਾਂ ਨਹੀਂ ਬੁਲਾਇਆ ਤੂੰ ਚੁੱਪ ਕਰਕੇ ਧੱਕਾ ਲਾਈ ਜਾ ਮੇਰਾ ਦਿਮਾਗ ਨਾ ਖਰਾਬ ਕਰੀ ਮਿੰਟੋ ਪਹਿਲੇ ਮੇਰਾ ਮੀਟਰ ਫਿਰਦਾ ਨਾ ਓਏ ਉਸਤਾਦ ਕਹਿੰਦਾ ਜੇ ਤੂੰ ਕਹੇ ਤੇ 2 ਮਿੰਟ ਮੈਂ ਵੀ ਵਿੱਚ ਵੜ ਕੇ ਤੇ ਨਾਲ ਬਹਿ ਜਾਵਾਂ ਪਹਿਲੇ 2 ਮਿੰਟ ਮੈਂ ਧੱਕਾ ਲਾਉਂਗਾ ਤੇ ਤੂੰ ਚਲਾਈ ਫਿਰ ਤੂੰ ਬਹਿ ਜੀ ਮੈਂ ਧੱਕਾ ਲਾਉਂਗਾ ਹਨਾ ਉਹ ਵੀ ਕਹਿੰਦਾ ਮੈਂ ਨਹੀਂ ਕਿਸੇ ਨਹੀਂ ਬਲੇ ਦੇਖਦਾ ਕਹਿੰਦਾ ਓਏ ਮੈਂ ਨਹੀਂ ਤੇ ਭੈਣਾ ਓਏ ਜੇ ਇੰਜ ਕਰਨਾ ਤੇ ਮੈਨੂੰ ਰਕਸ਼ਾ ਕਰਾ ਦਿਓ ਤੇ ਮੈਂ ਆਪੀ ਮੈਨੂੰ ਡਰੈਸ ਸਮਝਾ ਦਿਓ ਮੈਂ ਆਪੇ ਉੱਥੇ ਪਹੁੰਚ ਜਾਵਾਂਗਾ ਪਰ ਮੈਂ ਆਪਣੇ ਨਾਲ ਕਿਸੇ ਵੀ ਕੁੱਤੇ ਬਿੱਲੇ ਨੂੰ ਨਹੀਂ ਪਾਉਣਾ ਲੇਕਿਨ ਉਸਤਾਦ ਜਿਹੜੀ ਤੁਸੀਂ ਇੱਕ ਡਬਿੰਗ ਕੀਤੀ ਸੀ ਨਾ ਮੈਂ ਬਹੁਤ ਸੁਣ ਕੇ ਹੱਸਦਾ ਮੈਂ ਤਾਂ ਦੱਸ ਨਹੀਂ ਸਕਦਾ ਕਿਹੜੀ ਉਹ ਹੈ ਅੱਛੀ ਆ ਸਾਫ ਸੁਥਰੀ ਆ ਲੇਕਿਨ ਮੈਂ ਦੱਸ ਰਹੀ ਨਹੀਂ ਮੈਨੂੰ ਸੰਜੇ ਯਾਦ- ਦੱਤ ਸਾਹਿਬ ਵਾਲੀ ਹਾਂਜੀ ਹਾਂਜੀ ਸੰਜੇ ਦੱਤ ਸਾਹਿਬ ਵਾਲੀ ਉਹਦੀ ਗੱਡੀ ਜਾ ਰਹੇ ਹੁੰਦੇ ਲੋ ਯਾਰ ਨਾਜ਼ਰੀਨ ਰੱਬ ਰੱਖਾ ਯਾਰ ਗਾਣਾ ਨਹੀਂ ਫਿਰ ਗਾਣਾ ਅਗਲੀ ਵਾਰੀ ਸੁਣਾਵਾਂ ਓਏ ਭਾਈ ਚਲੋ